ADP पंजाबी ਦਾ ਸਬਕ ਅੱਜ ਸਾਡੇ ਕੋਲ ਹੈ ਅਰਸ਼ਦ ਮੀਰ ਹੋਰਾਂ ਦਾ ਲਿਖਿਆ ਹੋਇਆ ਇਨਸ਼ਾਈਆ ਵਕਤ ਦਾ ਸਫ਼ਰ। ਅਰਸ਼ਦ ਮੀਰ ਪੰਜਾਬੀ ਜ਼ੁਬਾਨ ਦੇ ਮੰਨੇ ਪਰਮੰਨੇ ਇਨਸ਼ਾਈਆ ਨਿਗਾਰ ਨੇ। ਇਸ ਤੋਂ ਵੱਖ ਉਹ ਜਦੀਦ ਅੰਦਾਜ਼ ਦੇ ਸ਼ਾਇਰ ਵੀ ਨੇ। ਇਨਸ਼ਾਈਆ ਪੰਜਾਬੀ ਵਿੱਚ ਬਹੁਤ ਥੋੜਾ ਲਿਖਿਆ ਗਿਆ ਹੈ। ਇਹਦੇ ਲਿਖਣ ਵਾਲੇ ਵੀ ਘੱਟ ਨੇ। ਇਨਸ਼ਾਈਆ ਕੀ ਹੁੰਦਾ ਹੈ? ਇਨਸ਼ਾਈਆ ਦਾ ਲਫ਼ਜ਼ੀ ਮਤਲਬ ਹੈ ਇਬਾਰਤ, ਲਿਖਤ। ਕਿਸੇ ਸ਼ੈ ਨੂੰ ਤਹਿਰੀਰ ਵਿੱਚ ਲਿਆਣਾ, ਉਸ ਨੂੰ ਇਨਸ਼ਾਈਆ ਕਿਹਾ ਜਾਂਦਾ ਹੈ। ਕੁਰਾਨ ਪਾਕ ਦੀ ਸੂਰਤ ਅਲ-ਮਲਕ ਦੀ ਆਇਤ ਨੰਬਰ 2 ਵਿੱਚ ਹੈ ਕਿ ਕੁਲ ਹੁਵੱਲਜ਼ੀ ਅੰਸ਼ਾਅकुम, ਬੋਲੋ ਕਿ ਉਹੀ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ। ਕੁਰਾਨ ਪਾਕ ਵਿੱਚ ਲਫ਼ਜ਼ ਇਨਸ਼ਾ ਦਾ ਮਤਲਬ ਹੈ ਪੈਦਾ ਕਰਨਾ। ਇਨਸ਼ਾ ਦਾ ਮਾਦਾ ਨਿਸ਼ਾ ਤੋਂ ਨਿਕਲਿਆ, ਜਿਹਦਾ ਮਤਲਬ ਵੀ ਪੈਦਾ ਕਰਨਾ ਹੈ। ਇਨਸ਼ਾਈਆ ਦਾ ਲਫ਼ਜ਼ੀ ਮਤਲਬ ਜਿਵੇਂ ਦੱਸਿਆ ਗਿਆ ਇਬਾਰਤ, ਲਿਖਤ ਦਾ ਹੈ। ਪੰਜਾਬੀ ਵਿੱਚ ਇਸ ਨੂੰ ਕੋਮਲ ਲੇਖ ਦਾ ਨਾਂ ਦਿੱਤਾ ਗਿਆ। ਕਮਲ ਮੁਸ਼ਤਾਕ ਹੋਰਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਇਸ ਨੂੰ, ਇਨਸ਼ਾਈਏ ਨੂੰ ਕੋਮਲ ਲੇਖ ਕਹਿਣਾ ਸ਼ੁਰੂ ਕੀਤਾ। ਅੰਗਰੇਜ਼ੀ ਵਿੱਚ ਪਰਸਨਲ ਐਸੇ ਜਾਂ ਲਾਈਟ ਪਰਸਨਲ ਐਸੇ ਵੀ ਕਿਹਾ ਜਾਂਦਾ ਹੈ। ਇਹ ਮਜ਼ਮੂਨ ਤੋਂ ਵੱਖ ਅੰਦਾਜ਼ ਰੱਖਣ ਵਾਲੀ ਲਿਖਤ ਹੁੰਦੀ ਹੈ, ਜਿਹਦੇ ਵਿੱਚ ਲਿਖਾਰੀ ਦੀ ਸ਼ਖਸੀਅਤ ਦਾ ਪੱਖ ਵੀ ਉਗੜਵਾਂ ਵਿਖਾਲੀ ਦਿੰਦਾ ਹੈ। ਇਹਦੀਆਂ ਖੂਬੀਆਂ ਕੀ ਨੇ? ਦਿਲਚਸਪ ਤੇ ਮਨ ਖਿੱਚਵਾ ਅੰਦਾਜ਼ੇ ਬਿਆਨ ਹੋਣਾ ਚਾਹੀਦਾ ਹੈ ਲਿਖਤ ਦਾ। ਪੜ੍ਹਨ ਵਾਲੇ ਨੂੰ ਮੁਦੱਲਲ ਅੰਦਾਜ਼ ਵਿੱਚ ਮਵਾਦ ਦੀ ਪੇਸ਼ਕਾਰੀ ਕਰਨਾ ਇਹਦਾ ਸਭ ਤੋਂ ਵੱਡਾ ਗੁਣ ਹੁੰਦਾ ਹੈ। ਕੁਝ ਗੱਲਾਂ ਦਿਲੋਂ ਪੈਦਾ ਕੀਤੀਆਂ ਜਾਂਦੀਆਂ ਨੇ, ਕੁਝ ਗੱਲਾਂ ਆਪਣੇ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਨੇ। ਮਜ਼ਮੂਨ ਲਿਖਣ ਵਾਲੇ ਦੀ ਬਹੁਤੀ ਤਵੱਜੋ ਹੁਸਨੇ ਇਬਾਰਤ ਵੱਲ ਹੁੰਦੀ, ਯਾਨੀ ਇਬਾਰਤ ਦੇ ਵਿੱਚ ਸੁਹੱਪਨ ਪੈਦਾ ਕਰਨ ਵੱਲ ਹੁੰਦੀ ਹੈ। ਔਰ ਫਿਤਰੀ ਢੰਗ ਜਿਹੜਾ ਹੈ ਉਹ ਇਸ ਲਿਖਤ ਨੂੰ ਰਸ ਭਰਿਆ ਬਣਾ ਦਿੰਦਾ ਹੈ। ਜੇ ਲਿਖਤ ਬੇਰਸ ਖੁਸ਼ਕ ਹੋਏਗੀ ਤੇ ਉਹ ਮਜ਼ਮੂਨ ਹੋਏਗਾ, ਇਨਸ਼ਾਈਆ ਨਹੀਂ ਹੋਏਗਾ। ਇਸ ਲਈ ਇਨਸ਼ਾਈਆ ਨਗਾਰੀ ਨੂੰ ਸਿਰਫ ਮਜ਼ਾਹ ਨਗਾਰੀ ਵੀ ਸਮਝਣਾ ਗਲਤ ਹੈ, ਸਗੋਂ ਇੱਕ ਮਜ਼ਾਹੀਆ ਗੱਲ ਹੈ। ਇਨਸ਼ਾਈਆ ਵਿੱਚ ਬੇਤਕੱਲੁਫ ਗੁਫ਼ਤਗੂ ਹੁੰਦੀ ਹੈ, ਖੁਦ ਕਲਾਮੀ ਵੀ ਹੁੰਦੀ ਹੈ ਤੇ ਫਲਸਫਾਨਾ ਅੰਦਾਜ਼ੇ ਫਿਕਰ ਵੀ ਇਨਸ਼ਾਈਆ ਦਾ ਹਿੱਸਾ ਹੈ। ਯਾਦ ਰੱਖੋ ਕਿ ਇਨਸ਼ਾਈਆ ਜਿਹੜਾ ਹੈ ਉਹ ਫਿਤਰੀ ਢੰਗ ਦੇ ਨਾਲ ਅਗਾਂਹ ਨੂੰ ਤੁਰਦਾ ਹੈ। ਚੜ੍ਹਦੇ ਪੰਜਾਬ ਵਿੱਚ ਇਸ ਨੂੰ ਲਘੂ ਲੇਖ ਵੀ ਆਖਿਆ ਜਾਂਦਾ ਹੈ। ਲਹਿੰਦੇ ਪੰਜਾਬ ਯਾਨੀ ਪਾਕਿਸਤਾਨੀ ਪੰਜਾਬ ਵਿੱਚ ਇਸ ਨੂੰ ਕੋਮਲ ਲੇਖ ਦਾ ਨਾਂ ਦਿੱਤਾ ਗਿਆ। ਇਹ ਸਿੰਫ ਵੀ ਪੰਜਾਬੀ ਦੇ ਵਿੱਚ ਉਰਦੂ ਵੱਲੋਂ ਆਈ। ਇਸ ਤੋਂ ਪਹਿਲਾਂ ਅਫਸਾਨਾ ਨਾਵਲ ਦੀ ਜਿਹੜੀ ਸਿੰਫ ਹੈ ਉਹ ਵੀ ਅੰਗਰੇਜ਼ੀ ਤੋਂ ਹਿੰਦੀ, ਉਰਦੂ ਤੇ ਫਿਰ ਪੰਜਾਬੀ ਵਿੱਚ ਆਈ। ਇਸੇ ਤਰ੍ਹਾਂ ਇਨਸ਼ਾਈਆ ਵੀ ਜਿਹੜਾ ਹੈ ਉਹ ਪੰਜਾਬੀ ਵਿੱਚ ਉਰਦੂ, ਅੰਗਰੇਜ਼ੀ ਵੱਲੋਂ ਹੀ ਇੱਥੇ ਆਇਆ। ਸੈਯਦ ਕਿਹਾ ਜਾਂਦਾ ਹੈ ਕਿ ਸੈਯਦ ਅਲੀ ਅਕਬਰ ਕਾਸਦ ਦੀ ਜਿਹੜੀ ਕਿਤਾਬ ਹੈ ਤਰੰਗ, ਜਿਹੜੀ 1944 ਵਿੱਚ ਛਪੀ ਸੀ, ਉਹਦੇ ਵਿੱਚ ਪਹਿਲੀ ਵਾਰੀ ਇਨਸ਼ਾਈਆ ਦਾ ਲਫ਼ਜ਼ ਵਰਤਿਆ ਗਿਆ। ਅਜਮਲ ਨਿਆਜ਼ੀ ਹੋਰਾਂ ਨੇ ਬੜੀ ਖੂਬਸੂਰਤੀ ਦੇ ਨਾਲ ਇਨਸ਼ਾਈਏ ਦੀ ਤਾਰੀਫ ਕੀਤੀ ਹੈ। ਉਹ ਕਹਿੰਦੇ ਨੇ ਕਿਸੇ ਵੀ ਬੈਠਕ ਵਿੱਚ ਪੇਂਡੂ ਲੋਕਾਂ ਦੀ ਗੱਲਬਾਤ ਸਭ ਤੋਂ ਵੱਡਾ ਇਨਸ਼ਾਈਆ ਹੈ। ਯਾਨੀ ਇਨਸ਼ਾਈਆ ਕੀ ਹੈ ਕਿ ਜਿਹੜੀ ਗੱਲਬਾਤ ਹੋ ਰਹੀ ਹੈ ਫਿਤਰੀ ਢੰਗ ਨਾਲ, ਉਹਦੇ ਵਿੱਚ ਲਤੀਫੇ ਵੀ ਆ ਰਹੇ ਨੇ, ਉਹਦੇ 'ਚ ਸ਼ੇਰ ਵੀ ਆ ਰਹੇ ਨੇ, ਉਹਦੇ 'ਚ ਗੱਲਬਾਤ ਵੀ ਹੋ ਰਹੀ ਹੈ ਔਰ ਉਹਦੇ 'ਚ ਅੰਦਾਜ਼ੇ ਬਿਆਨ ਵੀ ਜਿਹੜਾ ਉਗੜਨਾ ਹੈ। ਫਿਰ ਉਹਦੇ ਵਿੱਚ ਕਹਾਣੀ ਵੀ ਸੁਣਾਈ ਜਾ ਰਹੀ ਹੈ, ਯਾਨੀ ਕਿ ਉਸੇ ਇਨਸ਼ਾਈਏ ਦੇ ਮੁਤਾਬਿਕ ਜਿਹੜੀ ਇਹ ਕੋਈ ਗੱਲ ਹੈ, ਜਿਹੜੀ ਬਾਤ ਹੈ ਉਹ ਬਿਆਨ ਕੀਤੀ ਜਾ ਰਹੀ ਹੈ। ਉਹਦੇ ਵਿੱਚ ਕੋਈ ਵਾਕਿਆ ਦੱਸਿਆ ਜਾ ਰਿਹਾ ਬੜੇ ਲਤੀਫ ਅੰਦਾਜ਼ ਨਾਲ, ਪਰ ਉਹਦਾ ਕਿਰਦਾਰ ਅਫਸਾਨਿਆਂ ਵਾਂਗ ਵਰਗਾ ਨਹੀਂ ਹੈ।
पंजाबी दे विच ते असीं देखिया कि इंशाइया की जिहड़ी तारीफ है, तंज भी है, मजाक भी है, मजमून भी है, अफसाने वांग एक प्लॉट भी हुंदा है, पर ऐदे किरदार दा जिहड़ा मजाज है वह अफसाने वर्गा नहीं, सगों लिखारी दा अपना मुशाहिदा जिहड़ा किरदार बारे वो बयान हुंदा है। याद रखना कि यह अफसाना या मजमून नहीं, ना ही कोई मजाया लिखत होंदी। ज्यादातर गलत फहमी इत्थों पै गई कि जिहड़ा भी कच्चा पक्का मजाया मजमून लिखिया जान लगा तो उसनूं लोकां ने इंशाइया कहना शुरू करता। इंशाइया जिहड़ा है ओदी एक अपनी तारीफ है और अपने एक अंदाज दे नाल वो चलदा पिया। जिवें कि दस्सिया कि इहदे च ताज़ा कारी जिहड़ी ताज़ा सजरे ख्यालां नूं बयान किया जाए, अंदाजे बयान नूं सुहप्पन वल ज्यादा जोर दिता जाए, फितरी ढंग होए और हकीकी अंदाज होए, यानी लगी लिपटी बहुत ज्यादा बनावटी रंग भी, बेतकल्लुफ गुफ्तगू होए, खुद कलामी ते फलसफाना अंदाज भी होए, तां जो लिखारी की शख्सियत भी नजर आ सके और ओदे विच दिलचस्पी ते मन खिचवा रंग जिहड़ा है वो सब तो वध हुंदा है। चरण सिंह होरां ने 1926 विच एक मौजी अखबार कढ़िया, मताई अखबार सी, उहदे विच इंशाइया लिखण वाले लोग आए। पंजाबी दे मुढ़ले इंशाइया नगार सामने आए। चरण सिंह, पूरन सिंह, एस चरण सिंह शहीद, हरनाम सिंह, सूबा सिंह, प्यारा सिंह, कन्हैया लाल कपूर। कन्हैया लाल कपूर दे दो मजमूए पुलचुक ते तिल फुल जिहड़े ने वो इंशाइये दे छपे। 1965 दे विच शहबाज मलक, जिन्हां ने पहली पंजाबी विच PhD भी की, डॉक्टर शहबाज मलक होरां ने यह किताब जिहड़ी है वो छापी, तिल फुल। 1965 विच कन्हैया लाल कपूर दी किताब उन्होंने छापी। इस तो बाद मौलाना अब्दुल मजीद सालक होरां ने भी लिखे, नमाज निजाम तवक्ली होरां ने भी जिहड़े इंशाइया लिखे, पर उन्हां दी किताब जिहड़ी है उन्हां नहीं छप सकी। अरशद मीर होरां दीयां किताबां तुहानूं जिवें असीं इस इंशाइये च पढ़ांगे। अरशद मीर होरां ने चूंबड़ा ते चूंडियां दो किताबां जिहड़ियां ने इंशाइया दीयां लिखियां। शहजाद मलक होरी चूंबड़ा नूं पहली किताब मिलते ने ते मुश्ताक बासत होरी जिहड़ी है उन्हां दी किताब जिहड़ी सुख दा साई, कुछ विद्वान डॉक्टर इनामुल हक जवेद वर्गे जिहड़े मुहक्किक ने वो कहते हैं कि सुख दा सा जिहड़ी है वो पहली इंशाइया की किताब है। इस तो वक्त असलम कुरैशी होरां दा इंशाइया दा मजमूआ सांवली तो 1979 विच, रियाज अहमद शाद होरां दा बातां 1980 विच, नासर राणा दा पैंडा 1984 विच, 1985 विच चोना, फिर इस तरह सोचा सजाद हैदर दा 1985 विच। 94 इंशाइये जिहड़े ने कमल मुश्ताक होरां ने चुने। उन्होंने 1974-75 तो लैके 85-86 तक जिहड़े इंशाइये सन उन्हां चों अपनी पसंद जिहड़ी चुनी 94 इंशाइये दे नां ते उन्होंने किताब छपी। 86 विच चूंडियां जिहड़ियां अरशद मीर होरां दा एक होर इंशाइया दा मजमूआ सामने आया। गुलाम रसूल शौक होरां दा छिलतरा। फिर इस तरह कालियां इट्टां काले रोड अनवर अली होरां दा जिहड़ा है मजमूआ आया 1988 विच। कुछ लोगों ने इहदे विच इंशाइये पाले ते कुछ लोगों ने इसनूं किताब कहानियां दी किताब जिहड़ा आख्या। ते इस तरह 1987 विच सलाहुद्दीन हैदर होरां दा इंशाइया दा मजमूआ डर ते ड्रामा जिहड़ा आया। रफीक टोगर दा काले फरिश्ते, अलियास मिर्जा दा 12 मसाले 1999 विच। फिर असलम मतेला होरां दा वसेब रंग, छज पतासे दा नसीम सबा ने लिखिया। बाबू जवेद होरां चिट्टा खां, मुहम्मद सदीक दा इट कड़का, मोहसन मगियाना दा चिंता, आशिक रहील होरां ने 2004 विच अद्दे पागल, अफजल राज ने खुंदक 2005 विच, बाबू जवेद गरजाकी ने 2005 विच सातु लामे, अमजद अली भट्टी ने 2002 विच अखर अखर मोती। अज दे समय जिहड़ा हुण समा चल रहा दे विच डॉक्टर मियां जफर मकबूल होरी
मुसलसल इंशाइया जिहड़े ने वो लिख रहे ने। इसे तरह आशिक रहील होरी भी इंशाइया लिख रहे हैं। मियाँ जफर मकबूल होरी अफसाने नहीं इंशाइया लिख रहे हैं। इसी तरह आशिक रहील होरी अफजल राज बनादा भी इंशाइया का मजमूआ छप चुकिया। नासिर राणा होरी लिख रहे हैं इंशाइये। ये जिहड़ी इंशाइये की टोर जिहड़ी है मुख्तसर जी देखने तो बाद असी अज दे सबक वाल आने। अरशद मीर होरां दा लिखिया लेख है बस दा सफर, यानी लेख इंशाइया है जिहड़ा असी उसनू देखने आ। नाल नाल पढ़ांगे, असी उहदे लफ्जी मतलब लिखांगे ते जिहड़ा उहदा तासुर जिहड़ा मजमूई तासुर है जिहड़ा वो भी असी सामने लियाउण दा पूरा यतन करांगे। वड्डे वडेरियां कोलों कोई चट्टू नहीं सी रेड़िया, ना ही पहलों चट्टू रेड़न ते ट्रिपलां मारन दा बहुता रिवाज सी। हुण चट्टू रेड़न तो मुराद है कि बेमानी गल्लां करना, यानी कि ऐसी गुफ्तगू करना जिहदा कोई सिर पैर ना होए, इधर उधर दियां जिहड़ियां ने वो गल्लां हांकना। इसलिए जदों उन्हां सोच विचार के सफर वसीला जफर होने का नारा लाया। जफर कहते हैं कामयाबी नूं, सफर वसीला जफर यानी कि सफर ही तुसीं एक थां तो दूजी थां जांदे हो तो तुहानूं कामयाबी मिल जाती है। यानी कि जफर वास्ते कामयाबी वास्ते इंसान जिहड़ा सफर कर रहा है कि सीरू फिल अर्ज का हुक्म भी है कि तुसीं दुनिया दे विच सैर करो, दुनिया में जाओ। जिनी तुहाडा अगर मुआशी तौर पर हालत खराब है तुसीं दूजी थां चले जाओ, तुहाडी सियासी हालात खराब ने दूजी थां चले जाओ। मुआशी सियासी तुहाडे होर मजहबी हालात अपने सुधारन वास्ते कोई किसी तरह के हालात नूं सफर वसीला जफर ऐसे लिए आख्या गया होने का नारा लाया। उन्हां विचारियां दे ख्वाब ख्याल विच भी नहीं सी जे 20वीं सदी विच लोकां नूं बस जी नाम रात सवारी नाल वाह पवेगा। हुण बस जिहड़ी है सवारी आ गई 20वीं सदी विच। अरशद मीर होरी तुसीं देखो शुरू तो ही उन्होंने इस तरह गल कर रहे हैं जिवें बेतकल्लुफ गुफ्तगू हो रही है, और फिर वो नाल उहदे विच सानूं थोड़ियां गल्लां जिहड़ियां दलील दे नाल भी समझा रहे हैं कि यानी 20वीं सदी दे विच ए बस वर्गी नामराद सवारी आ गई, जिहड़ी माड़ियां सवारियां दी रहिंदी खुंदी रत सुकान ते तगड़ियां हड्डां पैरां दे खुलियां सवारियां नूं भी बेबस कोडी कोडी थकान ते कई बारी कबर का वसीला बनाने का सरबंध करेगी यानी बंदोबस्त करेगी, इंतजाम करेगी। यानी उन्होंने देखा कि बस की जी सवारी है कि कई जी माड़ियां बहुत ही कमजोर ने सवारियां, उन्हों का रत सुक जाएगी, यानी कि वह डर के नाल उन्हों का खून खुश्क हो जाएगा। तो जी तगड़ियां ने तो वह थकान ही इन्नी हो जाएगी इंसान जिहड़ा कि कोई होर काम करन जोगा नहीं रहे। तो कई जिहड़े ने वो कबर का वसीला बन जाएंगे, यानी कई वो जिहड़े मौत के मुंह च चले जाएंगे। यानी लिखारी जिहड़े अंदाज है जिहड़ा वो तंज भी है ते मज़ाक भी है नाल नाल। अज भी खुदा तुहानूं तौफीक देवे ते खोते गड्डी तो चन्न गड्डी तीक सफर करो, हर सवारी का वखरा लोरा ते स्वाद है। कहना हर सवारी का वखरा, हर जिहड़ी शै है ओदा जदों सफर करो ते ओदा लुत्फ ओदा मजा लोरा लेना, वखरा ही स्वाद लेना, वखरा ही मजा, वखरा ही नशा है। लोरे तो अड जान माल महफूज, फिर तोड़ टप्पा करना, इज्जत वकार से इजाफा करना, अपने आप नूं वधाना चढ़ाना, अपने आप नूं उच्चा समझना। नाल सवारां नूं झुंगे विच वधिया हुंटे मिलते हैं। हुण झुंगा जिहड़ा है जो पुराने वेलियां च हुण ते वेला खत्म हो गया, असल चीज खरीदो ते नाल कुछ वाधू मुफ्त शह बालां नूं दित्ती जांदी। कोई टांगर दे दित्ते जाए, कोई मिठी शह दे दित्ती गई, मूंगफली दे दित्ते, कोई रेवड़ियां देतियां, ताकि बाल दा जिहड़ा है वो उत्थे किसी ना किसी तरह वाधू शह मिलन दा जिहड़ा चासे उन लग जाए, फिर उसे हट्टी तो शह खरीदे। उन्होंने कहंदे सी झुंगा। ते बाल जिहड़े ने वो झुंगे दी आड़ दे विच उसे ही थां ते जांदे सन। झुंगे विच वधिया हुंटे मिलते हैं, जबकि लारी विच बंदे बख्श बख्शवा के बहिंदे ने। बख्श बख्शवा के बहना कि वो पहले सारे दोस्तां मित्रां नूं कह दिंदे ने कि साडे गुनाह, साडियां गलतियां, साडियां कोताहियां सानूं माफ कर दे, पता नहीं असीं इत्थे वापस आना है कि नहीं आना। क्यों जे उस वेले जिहड़े सफेद पोश सी, बहुत ज्यादा मासूम लोग सी, उन्हां दा जिहड़ा बयान है वो तंजिया अंदाज नाल अरशद मीर होरी बयान करदे कि कुछ लोग ऐसे लारी वाले विच बहंदे सन जिहड़े कहंदे सन कि सानूं
बख्शा दो, पता नहीं असी दोबारा दुनिया दे विच दोबारा सही तरह टुर सकना कि नहीं, क्योंकि उन्होंने डर सी मोटर जिहड़ी वो नवी नवी उस वेले आई सी। इत्थे वधी हुई नूं सत्ते खैरा होण, सत्ते खैरा होण यानी सब कुछ खैर सलाह हो जाए, खैर खैरियत में हो जाए, किसी वेले का हथी दिता काम आवे या माँ प्यो का चोखियां दुआवां पिछे होण। हथी दिता काम आवे यानी कोई खैरात की हो, सखावत की हो, वो कम आ जाता है, या माँ प्यो ने चोखियां दुआवां, जो माँ प्यो बहुत दुआवां कर रहे हो फिर कम आ जांदियां ने। फिर रब नूं भी 4 डंग होर अन्न पानी खाना खुआना मंजूर हो, यानी जिहड़ी खुराक उहदे हिस्से लिखी है, जिहड़ा मुकद्दर उहदे च लिखे ने, कहंदा कि वो हो सकता है कि ਉਹਨੂੰ बचा लवे, नहीं तो लोग ज्यादा लोग ਜਿਹੜੇ ਨੇ ਉਹਦੇ ਵਿੱਚ मौत के मुंह च चले जाते हैं। अरशद मीर होरां ने तंजिया अंदाज जिहड़ा वो अपनाया है ते तां किधरे अरशद मीर होरी दसदे ने कि जे बंदे दे पिछे दुआवां करन वाले होण माँ प्यो, फिर इस तो इलावा ਉਹਦੇ मुकद्दर विच अन्न पानी खुराक लिखी होवे ते फिर वो सालम घर अपड़ जांदा, सही सालम तंदुरुस्त हालत पहुंच जाता है ते तां किधरे मुसाफिर सही सालम मंजिल ते अपड़दा है। नहीं तो जे जान बच जाए तो फिर बोझा कटिया जाता है। फिर उत्ते जुराइम पेशा लोग जिहड़े ने बहुत ही बरीकी दे नाल जिहड़ा मुशाहिदा कीता है अरशद मीर होरां ने उस गड्डी दे सफर दा, उस बस दे सफर दा, जिहदे बारे वो लिख रहे हैं। कंब कंब के भैड़ा हाल ते बांके दिहाड़े हुंदे ने, या बाहर दी धूड़ फक फक के चंगा भला जना मूँह ना मत्था ते जिन पहाड़ों लत्था दी तस्वीर बन जाता है। मूँह ना मत्था ते जिन पहाड़ों लत्था एक अखान है, जो बोल उस ऐसे इंसान वास्ते बोलिया जाता है जिहड़ा मूँह मत्थे ना लगन वाला है, जिहड़ा खूबसूरत ना हो तो उन्हें कहते हैं मूँह ना मत्था ते जिन पहाड़ों लत्था। वैसे भी तुसी बड़े निग्गर काफरां नूं भी थल्ले दा थल्ले ते उतला सा उत्ते दा उत्ते हुंदियां भी लारी विच बह के कलमे ते आयतल कुर्सी दा विरद करदे होया वेखो। कहना निगर काफर, कटर तो कटर काफर भी उत्थे बैठा, जिहदा साथ थल्ले दा थल्ले ते उत्ते दा उत्ते हो जाए, वो भी आयतल कुर्सी पढ़ रहा हुंदा है कि वो जिहड़ा कटर किस्म दा काफर है, जिहड़ा रब तों नहीं मनदा, वो भी उत्थे बैठ के आयतल कुर्सी पढ़ के कलमे पढ़ के अपने उत्ते फूक रहा हुंदा है। इसलिए जे कोई पता नहीं हुंदा किहड़े वेले लारी होरां दूजी लारी ट्रक टांगे या गड्डे नाल जफी पा लेनी हुंदी है। जे किसी वेले इन्हां दा मेल ना होवे ते फिर ओदरी हुई बस अन्ने वाह किसी दरख्त नूं जड़ों लैंदी, या किसी अनपोल राह जांदे नूं लक्कों पै के ओदा कन बच्चा कन कर दिंदी, यानी उहनूं बिल्कुल ही बर्बाद कर दिंदी। इहो गल है जदों भी अखबार पढ़ो अद्धियां तो वध खबरां हादसे बारे हुंदियां ने। इन्हां लारियां पारों सैकड़े मटियारां दा सुहाग उजड़दा रहिंदा है, जिहड़े हज़ारां बाल कुड़ियां यतीम हुंदे रहिंदे ने ते लखां रुपइयां दा ज़रे मुबादला खूह खाते पैंदा। ज़रे मुबादला की हुंदा है कि वो पैसा जिहड़ा असीं बैरूनी मुल्कां दे नाल लैन देन करदे हों कमाने, कहंदे वो भी खूह खाते पै जांदा। इसलिए जे आम तौर ते हादसा दो संडियां वांग आमने सामने दी टक्कर विच वज के हुंदा, जिहदे नाल किसी दा भी कख कंडा नहीं रहिंदा, कहंदा कुछ भी नहीं रहिंदा, उक्का ही सब कुछ मुक जांदा है। जे कदी गिनती करो ते नैनो परैनो रहे होए 7100 मिलण वालियां विचों 99 बस दे सफर नाल फट्टर होए होणगे। हुण 7100 कहंदे ने 101 101, कहंदा जे असीं 7100 लोकां नूं वेखने आ ते ओहदे विचों ਜਿਹੜੇ ਜ਼ਖਮੀ ਹੋਏ ਨੇ ਬੱਸ ਦੇ ਸਫ਼ਰ ਨਾਲ ਉਹਨਾਂ ਦਾ ਦੀ ਜਿਹੜੀ ਗਿਣਤੀ ਹੈ ਉਹ 99 ਹੋਣਗੇ, ਯਾਨੀ ਸਿਰਫ 2 ਲੋਕ ਜਿਹੜੇ ਹੋਣ ਨੇ ਹੋਰ ਕਿਸੇ ਵਜ੍ਹਾ ਤੋਂ ਹੋਣਗੇ, ਜ਼ਿਆਦਾਤਰ 99 ਲੋਕ ਜਿਹੜੇ ਨੇ ਉਹ ਬੱਸ ਦੇ ਸਫ਼ਰ ਦੀ ਵਜ੍ਹਾ ਤੋਂ ਹੀ ਅਪਾਹਜ ਹੋਏ ਨੇ, ਨੈਨੋ ਪਰੈਨੋ ਰਹਿ ਗਏ ਨੇ, ਜਿਸਮਾਨੀ ਤੌਰ ਤੇ ਕਮਜ਼ੋਰ ਹੋ ਜਾਣਾ ਜਾਂ ਬੱਜਲ ਹੋ ਜਾਣਾ। रब कीता ते 14 ਦੇ 14 तबक रोशन हो जाएंगे, कहना कि 14 तबक हो जाने कि सब को मामला जड़े ने वो खुल के सामने आ जाए। 14 तबक रोशन का सारे मामला खुल के सामने आ जाए, 7 जमीन 7 आसमान जड़े इंज लगता जिवें उन्हां वास्ते बराबर हो गए। उड़दी उड़दी खबर सुनिए जे बीमा कंपनियां बीमा करने वेले शर्त अवदान ते लान सोचन दा सोच रही ने कि अगों तो उन्हां दे गाहकां बस का सफर अपने रिस्क ते करन, रिस्क करना कहंदा अपने खतरे ते करन।
अपनी जिम्मेदारी ते करन। रिस्क यानी खतरे की जिहड़ी जिम्मेदारी वो अपने कोल है। तां जे कदी लारी दी टक्कर विच उन्हां दा उक्का मुक्का मक्कू ठप जाए, मक्कू ठप जाना बुरा हाल हो जाना। कहना कि जो बिल्कुल ही बुरा हाल हो जाए कि हयाती दा टाण ही टुट जाए, यानी कि जिंदगी खत्म हो जाए, तो कंपनी उन्हां दे लवाहकां नूं कोडी डबल देण दी रवादार नहीं रहेगी। कोडी देना यानी एक पैसा देण दी रवादार नहीं रहेगी। यह फैसला करने विच वो हक बजाना ही होणगे, क्यों जे बसां दे ड्राइवरां क्लीनरां नूं मौत मिट्टी चुकिया होया कि इंज लगा कि जिवें उन्हां ने अपने आप नूं कबर जान लई तैयार किया है। मौत मिट्टी चुकिया है यानी कि कबर जान लई तैयार किया है। अनाड़ी ना तजर्बाकार, बिल्कुल ना तजर्बाकार ड्राइवर जिन्होंने लारी दे पुरजियां बारे अलफ ना दा ना कोको नहीं आंदा, यानी कई तालीम नहीं होंदी, 70 मील तो घट लारी चलाना अपनी तोहीन समझते ने। ते फिर जदों पिछली लारी भुल भुलेखे अगली नूं क्रॉस कर ले ते फिर दोवें ड्राइवर खारबा खारी भोत पैंदे ने। कहना कि फिर उन्हें लगता कि जिवें वो शोखे हो जाए, भोत पैंदे ने शोखे हो जाए, खारबा खारी जिदम जिद्दी। ते दोवां लारियां दी दू बदू अन्नी दौड़, दो बदू आमने सामने अन्नी दौड़ ला के अपना ते मुसाफरां दा झुग्गा चौड़ कर दिंदे ने। झुग्गा चौड़ करना मामले नूं उक्का ही बिगाड़ देना, बर्बाद कर देना। दूजे मुल्कां विच किसे ਚੱਜ ते ਜ਼ਾਬਤੇ नाल कारां बसां दीयां दौड़ां लगदियां ने, फिर सड़कां चंगियां खुलियां डुलियां ते ठुकदियां बणियां होंदियां ने। कहना बड़े अच्छी तरीके नाल सलीके नाल ठुकदियां बणियां, तरीके सलीके वालियां बणियां ने। इत्थों वाला हनेर खाता नहीं जे। हनेर खाता होना बिल्कुल जिहदा हिसाब किताब ना करके बेअसूली वाले जिहड़े गल, कहना बेअसूली नहीं होंदी उत्थे। उत्थे ते कोई तरीका हुंदा है। जे सड़क चट करन यानी कि इफ्तिताह करना वेले टुट भज ते उखड़ गई होवे, इहो जे टोए टिब्बे ते कच्च पक्की सड़क उत्ते थोड़े जिन्ने पैंडे नाल ही अंदर हिल के नानी याद आ जाती है। यानी कि पाकिस्तान दी जिहड़ियां सड़कां ने उस हवाले नाल कि इन्नियां टुटियां भजियां ने कि जदों हिलदियां ने ते ओहदी जिहड़ा बैठा है सफर कर रहा है उन्दियां हड्डियां पिसलां टुट के उन्होंने नानी याद आने तो मुराद है कि उन्होंने सब कुछ याद आ जाता है गए वेले जा, यानी अपनी ओहदी तबीयत जिहड़ी है खराब हो जाती है, सख्त परेशानी विच चला जाता है। इन्हां सड़कां उत्ते सिरों पैरों ला के वगा तक यानी छेती छेती काली काली लारियां भजानियां मौत नूं वाजा मारन तो अड होर की हो सकदा है। इंज लगदा है जिवें ड्राइवर अपनी जान तो भी आवाजार होंदे ने ते नाल दीयां 60-70 सवारियां नूं अपना सदका करना चाहते ने, जिन्हां नूं अमानतां वांगर बन के अंदर धरिया होया हुंदा है, ਜਾਂ ਇਹ ਘਰੋਂ ਬਾਹਰੋਂ ਅੱਕੇ ਥੱਕੇ ਹੋਏ ਨਮਾਜ਼ੇ ਜਨਾਜ਼ਾ ਦੀਆਂ ਸਫਾ ਵਧਾਉਣ ਲਈ ਕੁਝ ਹੋਰਨਾਂ ਨੂੰ ਵੀ ਨਾਲ ਮਿਲਾਉਣ ਲਈ ਪੂਰਾ ਢਿੱਲ ਲਾ ਲੈਂਦੇ ਨੇ। ਪੂਰਾ ਢਿੱਲ ਲਾਣਾ, ਪੂਰਾ ਜ਼ੋਰ ਲਾ ਲੈਂਦੇ ਨੇ। ਹੁਣ ਤੇ ਸਿੱਧੇ ਪੱਧਰੇ ਲਾਰੀ ਵਿੱਚ ਟਿਕਣ ਦੀ ਕਰੋ ਤੇ ਪਹਿਲੇ ਦੂਜੇ ਹੱਦ ਤੀਜੇ ਫੇਰੇ ਡਰਾਈਵਰ ਹੋਰੀ ਤੁਹਾਡਾ ਅਗਲਿਆਂ ਨਾਲ ਮਿਲਾਪ ਕਰਾ ਦੇਣਗੇ, ਯਾਨੀ ਕਿ ਤੁਹਾਨੂੰ ਅਗਲੀ ਦੁਨੀਆ ਤੱਕ ਪਹੁੰਚਾ ਦੇਣਗੇ, ਅਗਲੇ ਜਹਾਨ ਤੇ ਆਪਣਾ, ਤੇ ਤੁਸੀਂ ਦੁਨੀਆ ਦੀਆਂ ਸਿੜੀ ਸਿਆਪਿਆਂ ਤੋਂ ਬਚ ਜਾਓਗੇ। ਸਿੜੀ ਸਿਆਪਿਆਂ ਤੋਂ ਬਚਣਾ ਯਾਨੀ ਕਿ ਵਕਤਾਂ ਤੋਂ, ਮੁਸੀਬਤਾਂ ਤੋਂ, ਤਕਲੀਫਾਂ ਤੋਂ, ਔਕੜਾਂ ਤੋਂ ਬਚ ਜਾਣਾ। ਤੰਜ਼ੀਆ ਅੰਦਾਜ਼ ਹੈ। ਇਸ ਲਈ ਆਪਣੇ ਥਾਂ ਸੱਚਿਆਂ ਹੋਣ ਲਈ ਲਾਰੀ ਦੇ ਸਾਹਮਣੇ ਮੱਥੇ ਤੇ ਸਪੈਸ਼ਲ ਖੁਦਾ ਹਾਫਿਜ਼ ਲਿਖਿਆ ਜਾਂਦਾ ਹੈ, ਲਿਖਾਇਆ ਜਾਂਦਾ ਹੈ ਕਿ ਮਤੇ ਕਿਧਰੇ ਹਾਦਸੇ ਦੀ ਪਸੂੜੀ ਵਿੱਚ ਮੂੰਹ ਖੁਦਾ ਹਾਫਿਜ਼ ਨਾ ਆ ਸਕਣ, ਕਿ ਜੇ ਹਾਦਸਾ ਹੋ ਜਾਏ ਤੇ हो सकता है ना वेला भी ना मिले कि खुदा हाफिज आके, इसलिए वो पहले ही खुदा हाफिज लिखिया होता है। उस वेले जदों स्टेयरिंग ड्राइवर के हाथ विच होवे ते लारी भावें हवा नाल गल्लां करदी दिसे, तुसीं भावें मरन का इरादा मुलतवी कर दो कि नहीं मैं नहीं मरना, तुहाडी मर्जी नहीं, ड्राइवर तुहाडी गल वल उक्का गो नहीं करेगा, ध्यान नहीं देगा। तुसीं जे लिलां ते तरलियां उत्ते उतर आओ, लिलां ते तरलियां तो मुराद बहुत ज्यादा मिन्नतां करन लग पो, इल्तजामां करन लग पो ते आखो भरा ड्राइवर जी जरा कोई लारी हौली चलाओ, ते ड्राइवर पिछां नूं धौन फेर के सवारी दा हुलिया वेखेगा ते जे मुसाफिर मूँह चित लगदा होवे, थोड़ा जिहा समझदार कोई लगदा खूबसूरत होवे, थोड़ी जी अकल वाला लगदा, ते फिर क्लीनर नूं दुखी
ਜਿਹੜਾ ਹੈ ਭਰਨਿਓ ਆਵਾਜ਼ ਦੇ ਕੇ, ਯਾਨੀ ਵੱਖੀ ਭਰਨਿਓ ਜੋ ਆਵਾਜ਼ ਦੇ ਕੇ ਬਹੁਤ ਜ਼ਿਆਦਾ ਔਖਾ ਜਿਹਾ ਹੋ ਕੇ ਕਹੇਗਾ, ਓਏ ਬਾਊ ਹੋਰਾਂ ਨੂੰ ਬਕਾਇਆ ਪੈਸੇ ਦੇ ਕੇ ਥੱਲੇ ਲਾ। ਤੇ ਜੇ ਕਿਧਰੇ ਮਿਹਨਤ ਕਰਨ ਵਾਲਾ ਲਾਚੇ ਬੰਦ ਭਕੂਤਰ ਜਿਹਾ ਪੇਂਡੂ ਹੋਵੇ, ਭਕੂਤਰ ਜਿਹਾ ਪੇਂਡੂ ਹੋਵੇ ਤੇ ਬਿਲਕੁਲ ਬੇਟੰਗਾ ਜਿਹਾ ਅਹਿਮਕ ਲੱਗਣ ਵਾਲਾ, ਕਹਿੰਦਾ ਜੇ ਅਹਿਮਕ ਲੱਗਣ ਵਾਲਾ ਪੇਂਡੂ ਹੋਵੇ ਤੇ ਬਾਊ ਹੋਰਾਂ ਨੂੰ ਜਦੋਂ ਆਵਾਜ਼ ਆਉਂਦੀ ਹੈ ਤੇ ਜੇ ਮੁਸਾਫਿਰ ਮੂੰਹ ਚਿੱਤ ਲੱਗਦਾ ਹੋਵੇ ਤੇ ਫਿਰ ਕਲੀਨਰ ਨੂੰ ਵੱਖੀ ਭਰਨਿਓ ਆਵਾਜ਼ ਦੇ ਕੇ ਆਖੇਗਾ। ਵੱਖੀ ਭਰਨਿਓ ਆਵਾਜ਼ ਦੇ ਕੇ ਗੱਲ ਕਰਨ ਦਾ ਮੁਰਾਦ ਹੈ ਬਦਤਮੀਜ਼ੀ ਨਾਲ ਜਵਾਬ ਦੇਗਾ, ਕਿਉਂਕਿ ਡਰਾਈਵਰ ਹਜ਼ਰਾਤ ਨੇ ਜ਼ਿਆਦਾਤਰ ਅਨਪੜ੍ਹ ਹੀ ਹੁੰਦੇ ਨੇ। ਓਏ ਬਾਊ ਹੋਰਾਂ ਨੂੰ ਬਕਾਇਆ ਪੈਸੇ ਦੇ ਕੇ ਥੱਲੇ ਲਾ। ਤੇ ਜੇ ਕਿਧਰੇ ਮਿਹਨਤ ਕਰਨ ਵਾਲਾ ਲਾਚੇ ਬੰਨ ਭਕੂਤਰ ਜਿਹਾ ਜਿਹੜਾ ਹੈ ਅਹਿਮਕ ਜਿਹਾ, ਯਾਨੀ ਕਿ ਬਿਲਕੁਲ ਹੀ ਸਾਡਾ ਨਜ਼ਰ ਆਉਣ ਵਾਲਾ ਪੇਂਡੂ ਹੋਇਆ ਤੇ ਫਿਰ ਚੋਖੀ ਬਦਤਮੀਜ਼ੀ ਨਾਲ ਆਖੇਗਾ, ਓਏ ਐਸ ਬਿੱਜ ਨੂੰ ਛੇਤੀ ਲਾਰੀ ਤੋਂ ਧੱਕਾ ਦੇ, ਇਹੋ ਜਿਹੇ ਵਡਾਵੇ ਤੇ ਝੂਠ ਨੂੰ ਬਹਾਨ ਦਾ ਮਤਲਬ ਕੀ ਸੀ? ਯਾਨੀ ਕਿ ਇੱਕ ਦੂਜੇ ਦਾ ਇਸਤਿਸਾਲ, ਇੱਕ ਦੂਜੇ ਦੀ ਜ਼ਲਾਲਤ, ਇੱਕ ਦੂਜੇ ਨੂੰ ਜ਼ਲੀਲ ਕੀਤਾ ਜਾ ਰਿਹਾ ਕਿ ਸਾਡੇ ਮੁਆਸ਼ਰੇ ਦੇ ਵਿੱਚ ਸਿਸਟਮ ਜਿਹੜੇ ਨੇ ਇਹ ਵਾਪਰ ਰਹੇ ਨੇ, ਇਹ ਹੋ ਰਹੇ ਨੇ। ਇੱਕ ਇਨਸ਼ਾਈਆ ਲਿਖਣ ਵਾਲੇ ਕੋਲ ਸਿੱਧੀ ਸਾਵੀਂ ਗੱਲ ਕਰਨ ਦਾ ਜਿਹੜਾ ਹੈ ਉਹ ਬਹੁਤ ਵੱਡਾ ਐਜ ਹੁੰਦਾ ਹੈ, ਉਹ ਆਪਣੀ ਗੱਲ ਨੂੰ ਸਿੱਧੀ ਸਾਵੇਂ ਬਿਆਨ ਕਰ ਦਿੰਦਾ ਹੈ। ਤੁਸੀਂ ਵੇਖਿਆ ਕਿ ਕਿਰਦਾਰ ਦੀ ਗੱਲ ਵੀ ਹੋ ਰਹੀ ਹੈ ਔਰ ਕਿਰਦਾਰ ਦੇ ਮੂੰਹ ਗੱਲ ਵੀ ਹੋ ਰਹੀ ਹੈ। ਜਿਹੜਾ ਇੱਕ ਇਨਸ਼ਾਈਆ ਲਿਖਣ ਵਾਲਾ ਹੀ ਇਸ ਸਹੂਲਤ ਤੋਂ ਫਾਇਦਾ ਚੁੱਕ ਸਕਦਾ ਹੈ। ਇੱਕ ਕਹਾਣੀ ਲਿਖਣ ਵਾਲਾ ਜਾਂ ਨਾਵਲ ਲਿਖਣ ਵਾਲੇ ਨੂੰ ਇਹਦੇ ਵਿੱਚ ਕਬਾਹਤਾਂ ਦਾ ਜਿਹੜਾ ਹੈ ਔਰ ਉਹਦੇ ਵਿੱਚ ਤਕਨੀਕੀ ਲਿਹਾਜ਼ ਨਾਲ ਲਿਹਾਜ਼ ਰੱਖਣਾ ਪੈਂਦਾ ਹੈ, ਜਦ ਕਿ ਇਨਸ਼ਾਈਆ ਲਿਖਣ ਵਾਲੇ ਕੋਲ ਖੁੱਲ ਡੁੱਲ ਮੌਜੂਦ ਹੁੰਦੀ ਹੈ। ਇੱਕ ਵਾਰੀ ਇੰਝ ਮੈਂ ਵੀ ਬੜੇ ਮਾਨ ਤਰਾਨ ਨਾਲ ਇੱਕ ਡਰਾਈਵਰ ਨੂੰ ਲਾਰੀ ਹੌਲੀ ਚਲਾਉਣ ਲਈ ਆਖ ਬੈਠਾ, ਜਿਹੜਾ ਮੈਨੂੰ ਭੁੰਡਾਂ ਦੀ ਖੱਖਰ ਵਾਂਗ ਚੰਬੜ ਗਿਆ। ਆਖਣ ਲੱਗਾ, ਬਾਊ ਜੀ ਟਾਂਗੇ ਤੇ ਚੜਿਆ ਕਰੋ, ਜੇ ਕਦੀ ਲਾਰੀ ਤੇ ਚੜਨ ਦਾ ਸ਼ੌਕ ਕੁਦੇ ਤੇ ਫਿਰ ਨਿਰਣੇ ਕਾਲਚੇ ਗਾਜਰ ਦਾ ਜਾਂ ਔਲੇ ਦਾ ਮੁਰੱਬਾ ਖਾਣਾ ਨਾ ਭੁੱਲਿਆ ਕਰੋ, ਨਿਰਣੇ ਕਾਲਚੇ ਖਾਲੀ ਪੇਟ। ਫਿਰ ਮੇਰੇ ਮੁਬਲੀ ਇਲਮ ਵਿੱਚ ਵਾਧਾ ਕਰਨ ਲਈ ਸਮਝਾਉਣ ਤੇ ਨਸੀਹਤ ਦੇ ਮੂਡ ਵਿੱਚ ਆਖਣ ਲੱਗਾ, ਅਮਰੀਕਾ ਚੰਨ ਤੇ ਅੱਪੜ ਗਿਆ ਹੈ ਤੇ ਤੁਸੀਂ ਸਾਨੂੰ ਲਾਹੌਰ ਵੀ ਨਹੀਂ ਅੱਪੜਨ ਦਿੰਦੇ। ਡਰਾਈਵਰ ਦੇ ਇਸ ਲੈਕਚਰ ਨਾਲ ਕੁਝ ਸਵਾਰੀਆਂ ਠਾਠਾ ਹੱਸਣ ਲੱਗ ਪਈਆਂ ਤੇ ਮੈਂ ਨਿੰਮੂ ਚਾਨ ਮੂੰਹ ਸਿਰ ਲਵੇਟ ਕੇ ਲਾਹੌਰ ਤੱਕ ਆਪਣੀ ਰਹਿੰਦੀ ਖੁੰਦੀ ਇੱਜ਼ਤ ਪੱਤ ਬਚਾ ਕੇ ਅੱਪੜਿਆ। ਨਿੰਮੂ ਚਾਨ ਹੋਣਾ, ਹੈਰਾਨ ਹੋਣਾ ਔਰ ਐਸਾ ਹੈਰਾਨ ਜਿਹਦੇ ਵਿੱਚ ਸ਼ਰਮਿੰਦਗੀ ਵੀ ਹੋਵੇ, ਮੂੰਹ ਸਿਰ ਲਵੇਟ ਕੇ ਆਪਣੀ ਇੱਜ਼ਤ ਬਚਾ ਕੇ ਰਹਿੰਦੀ ਖੁੰਦੀ ਯਾਨੀ ਬਚੀ ਹੋਈ। ਇਹ ਤੇ ਵੱਡੇ ਮੀਆਂ ਡਰਾਈਵਰ ਹੋਰਾਂ ਦਾ ਅੰਦਾਜ਼ ਹੈ ਤੇ ਛੋਟੇ ਮੀਆਂ ਕਲੀਨਰ ਹੋਰੀ ਵੀ ਸੁਭਾਨ ਅੱਲਾ ਤੇ ਚੰਗੀ ਭਲੀ ਨੱਚ ਹੁੰਦੇ ਨੇ। ਕਹਿੰਦੇ ਕਿ ਜਿਹੜੇ ਉਹ ਐਸੇ ਲੋਕ ਹੁੰਦੇ ਨੇ ਭੈੜੀ ਸ਼ੈ ਹੁੰਦੇ ਨੇ, ਜਿਹੜੀ ਭੇਡਾਂ ਦੇ ਵਾੜੇ ਵਾਂਗ ਲਾਰੀ ਅੰਦਰ ਬੰਦੇ ਜ਼ਨਾਨੀਆਂ ਤੁੰਨੀ ਜਾਂਦੇ ਨੇ। ਇਹੋ ਗੱਲ ਤੁਹਾਨੂੰ ਆਮ ਲਾਰੀ ਵਿੱਚ ਬੈਠੀਆਂ ਹੋਇਆਂ ਨਾਲੋਂ ਵਧਣੀਆਂ ਤਰੀਨੀਆਂ ਦੂਣੀਆਂ ਤਰੀਨੀਆਂ ਕਿ ਦੁਗਣੀਆਂ ਤਿਗਣੀਆਂ ਯਾਨੀ ਕਿ ਜ਼ਿਆਦਾ ਤੋਂ ਜ਼ਿਆਦਾ ਸਵਾਰੀਆਂ ਲਮਕੀਆਂ ਤੇ ਟੰਗੀਆਂ ਵੀ ਮਿਲਣਗੀਆਂ। ਯਾਨੀ ਕਿ ਜੇ 50 ਸਵਾਰੀਆਂ ਬੈਠੀਆਂ ਨੇ ਤੇ 100 ਖਲੋਤੀਆਂ ਨੇ, ਨਹੀਂ ਤੇ 150 ਖਲੋਤੀਆਂ ਨੇ। ਤੇ ਇਸ ਕਹਾਣੀ ਵੰਡ ਪਾਰੋਂ ਲਾਰੀ ਵਿੱਚ ਕਾਕੂ ਰੋਲਾ ਪੈ ਜਾਂਦਾ। ਕਹਾਣੀ ਵੰਡ ਹੋਣਾ ਯਾਨੀ ਕਿਤੇ ਵੱਧ ਕਿਤੇ ਘੱਟ ਹੋਣਾ, ਕਾਕੂ ਰੋਲਾ ਪੈਣੇ ਨਾਲ ਬਹੁਤ ਜ਼ਿਆਦਾ ਜਿਹੜਾ ਨਾ ਸ਼ੋਰੋ ਗੋਗਾ ਹੋ ਜਾਣਾ। ਨਫਸਾ ਨਫਸੀ ਦਾ ਇਹ ਹਾਲ ਹੁੰਦਾ ਹੈ ਕਿ ਕਈ ਵਾਰੀ ਲਾਰੀ ਹਸ਼ਰ ਦਾ ਮੈਦਾਨ ਦਿਸਦਾ ਹੈ। ਹਸ਼ਰ ਦਾ ਮੈਦਾਨ ਯਾਨੀ ਕਿ ਉਹ ਵੇਲਾ ਜਦੋਂ ਕੋਈ ਕਿਸੇ ਦੀ ਪਛਾਣ ਨਹੀਂ ਕਰੇਗਾ, ਯਾਨੀ ਮਾਂ ਪੁੱਤਰ ਨੂੰ ਭੁੱਲ ਜਾਏਗੀ, ਪੁੱਤਰ ਪਿਓ ਨੂੰ ਭੁੱਲ ਜਾਏਗਾ, ਭੈਣ ਭਰਾ ਨੂੰ, ਭਰਾ ਭੈਣ ਨੂੰ, ਹਰ ਇੱਕ ਦੂਜੇ ਨੂੰ ਭੁੱਲ ਜਾਣਗੇ। ਔਲਾਦ ਜਿਹੜੀ ਹੈ ਆਪਣੇ ਮਾਪਿਆਂ ਨੂੰ ਤੇ ਮਾਪੇ ਔਲਾਦ ਨੂੰ ਭੁੱਲ ਜਾਣਗੇ। ਜਿੱਥੇ ਮਾਂ ਪੁੱਤਰ ਨਹੀਂ ਸੰਭਾਲਦੀ। ਪਰ ਵਾਰੇ ਜਾਈਏ ਕਲੀਨਰ ਹੋਰਾਂ ਦੇ ਜਿਹੜੇ ਸ਼ਿਕਵੇ ਵਾਂਗੂ ਤਾੜਦੇ ਤੇ ਉਕਾਬੀ ਨਜ਼ਰ ਨਾਲ ਸਵਾਰੀਆਂ ਗਿਣ ਕੇ ਟਿਕਟਾਂ ਕੱਟਦੇ ਜਾਂਦੇ ਨੇ ਤੇ ਕਦੀ ਕਦਾਈ ਮੂੰਹ ਦਾ ਸਵਾਦ ਬਦਲਣ ਲਈ ਬਦਤਮੀਜ਼ੀ ਨਾਲ ਆਖਦੇ ਨੇ, ਮੇਰੇ ਕੋਲ 70 ਤੋਂ 17 ਸਵਾਰੀਆਂ ਦੇ ਟਿਕਟ ਕੱਟੇ ਗਏ ਨੇ, ਸਵਾਰੀਆਂ 71 ਨੇ, ਆਪਣੀ ਇੱਜ਼ਤ ਆਪਣੀ ਹੁੰਦੀ ਜੇ। ਇਸ ਲਈ 71ਵਾਂ ਆਪੀ ਕੂ ਪਵੇ ਤੋਂ ਮੁਰਾਦ ਬੋਲ ਪਵੇ, ਦੱਸ ਦੇਵੇ।
नहीं तो वो करांगा जिहड़ा सौंदे अपनी नौह नाल कीता सी, सौंदे नौह नाल कीता सी, यानी कि ऐसा जुल्म जिहदा कोई हल नहीं निकल सकिया, ऐसा धरो जिहदा कोई उपाय नहीं। 71वां सवार पास लैके बड़े चाह नाल बैठा हुंदा है, पर हुण जिहदी मां मर गई हुंदी है, इस चाह मारन पारों लहू दे हत्थों रोंदा है। चाह मारन तो मुराद है कि यानी कि ऐसी हरकत करन तो, कहना कि जिहड़ा ऐसा बंदा हुंदा है कि जिन्हें ऐसी चाक मार ली, जिहड़ा ऐसी हरकत कर बैठा है, वो की करता है, उन्हें उहदे वास्ते की हुंदा है। इसलिए पास लैके बहन नालों बोझा कट के टिकट मुल खरीदना चंगा गिनिया जाता है। क्लीनर नूं चंगा भला पास वाली सवारी का पता हुंदा है, पर वो अगों तो पास बचाने लई ते दूजियां सवारियां नूं कन्न कराउण लई यह ड्रामा खेडदा है। यह सारे पखंड खिलारना, पखंड खिलारना जिहड़ा ओहदा मतलब है बेमानी गुफ्तगू करना। विच ड्राइवरां क्लीनरां दा भी बहुता कसूर नहीं। उन्हां शाम वेले बसां दे मालकां नूं चोखे फेरे ते वधीक सवारियां ला के वध तो वध रकम अपनानी ते अपनी कमीशन कड़कानी हुंदी है, कड़कानी हुंदी है, वसूल करना हुंदा है, यानी कड़कड़ दे नोट। इहदे नाल एक ते नवे रजे पुजे मालक राजी रहिंदे ने, दूजा इन्हां दा कमीशन दा लोभ पूरा हुंदा है। लोभ कहंदे ने लालच नूं, हिरस नूं, तमे नूं। कमीशन लैके भी इन्हां दी हिरस नहीं घटदी ते इह दा दप्पा ला के ते हिसाबी मार मार के मालकां दे बोझे उत्ते बलेड चला लैंदे ने। इहो ही नहीं, चंगा क्लीनर ते कई वारी सवारियां दा बकाया भी मां दा दुध समझ के पी जाता है। यानी कि किसी दी शै नूं अपनी समझ के वरत लेना। क्लीनर नेक नीयत होवे ते ड्राइवर नाल अद्धी पत्ती वंड लैंदा है। अद्धी पत्ती वंडना यानी कि 50-50 कर लेना। तस्वीर का दूजा रुख जे कदे कदाई किसी सबब किसी कारण वजह लारी का एक अद्धा फेरा घट लगे ते फिर मालक घूरदे ने, ड्राइवर की तलबी होके उन्होंने अल्टीमेटम मिलता है, उन्होंने आखिरली वार्निंग देती जाती है, भरा जी इंज तुहाडा साडा गुजारा मुश्किल है, एटम का दौर है, लारी नूं गड्डे वांग ना चलाओ, जिहड़ी रात कबर विच बाहर नहीं आ सकती, मरना बरहक के। हुण उत्थे जिहड़ा मटेरियलिस्टिक सोच वाला जिहड़ा सरमायादार है, जिन्हें पैसा लाया है, उन्होंने किसी की जिंदगी मौत के नाल कोई गर्ज नहीं। वो कहना मरना तो हक है, तुसीं मरना सब ने, इसलिए सब तो पहले पैसा कमाओ, इसलिए मरन तो ना डरो, लते लारी नूं लारी समझ के चलाओ, इनू खोता गाड़ी ना बनाओ। मालकां नाल भी होरे तेंपटास हो जाती है, तेंपटास हो जाना, लड़ाई झगड़ा हो जाना, मुंह मारी हो जाना, हथों पाई हो जाना, पर की कीता जावे। पूरा आवे दा आवा ही विगड़िया हुंदा है। वो सांचा जिहदे विच आवा कहंदे ने, वो सांचा जिहदे विच मिट्टी भर के इट जिहड़ी बनाई जाती, यानी इट दा जिहड़ा है मॉडल जिहड़ा है वो बनाने वास्ते सांचे की लोड़ हुंदी है, उसनूं आवा कहा जाता है। ते फिर उहदे बाद आवे जिहदे विच पकाया जाता है, आवा वो थां भी हुंदी है जिहदे विच उहनूं पकाया जा रहा। किसी आवे दा आवा बिगड़िया दा मतलब है किसी शोबे दा मुकम्मल तौर ते बर्बाद हो जाना, यानी हर पासे बर्बादी ही बर्बादी, यानी कि आवा जिहदे विच इट्टां पक रहियां ने, बन रहियां ने और वो पूरे दा पूरा खराब हो जाए, तो फिर सब सारियां इट्टां ही खराब हो गई, सारियां इट्टां ही विगड़ गई। साडी सारी कौम नूं जानदियां बुझदियां जे काह लगे टोए हुंदे ने, भाजड़ पई होई है, इसलिए अक्सर सवारियां भी ड्राइवर नूं मजबूर करदियां ने कि वो हवाई जहाज की रफ्तार से चलन। एक बार किसी ड्राइवर नूं मौलवी होरां हराम दी मौत बारे बड़ा खौफनाक लैक्चर दिता, ते फिर जदों ड्राइवर स्टीयरिंग फड़िया ते उन्हें मौलवी होरां दी गल पल्ले बन के लारी 40 मील फी घंटा चलानी शुरू की ते लारी विच हल्ला गुल्ला हो गया। तमाशबीन सवारियां ड्राइवर नूं बड़ी हल्लाशेरी दी, बड़ा उन्होंने हौसला दिता, पर वो आखन लगा मैनूं तुहाडी ते अपनी जान की लोड़ है। जदों सवारियां ढिल ला के हफ गईयां ते एक माड़छे जे मुसाफिर नूं दूर दी सुची, माड़छे जे बहुत ही जिहड़ा कमजोर जिहा,
ਉਹ ਮਜਮਾ ਬਾਗਾ ਵਾਂਗੂ ਲਾਰੀ ਵਿੱਚ ਖਲੋ ਕੇ ਆਖਣ ਲੱਗਾ, ਭਰਾਓ ਡਰਾਈਵਰ ਹੋਰਾਂ ਨੂੰ ਬਹੁਤਾ ਤੰਗ ਨਾ ਕਰੋ, ਉਹ ਤੇ ਪਹਿਲੋਂ ਹੀ ਕਲੇਜਾ ਸੰਭਾਲ ਕੇ ਬੜੀ ਬਹਾਦਰੀ ਨਾਲ ਆਪਣੇ ਬਿੱਤੋਂ ਵੱਧ ਲਾਰੀ ਚਲਾ ਰਹੇ ਨੇ, ਆਪਣੀ ਬਿੱਤੋਂ ਵੱਧ ਲਾਰੀ ਚਲਾ ਰਹੇ ਨੇ, ਯਾਨੀ ਆਪਣੀ ਹਿੰਮਤ ਤੋਂ ਵੱਧ ਲਾਰੀ ਚਲਾ ਰਹੇ ਨੇ। ਤੁਹਾਡੀ ਸਲਾਹ ਦੇ ਲਈ ਅਰਜ਼ ਹੈ ਕਿ ਡਰਾਈਵਰ ਹੋਰੀ ਬੜੀ ਔਖੀਆਂ ਮੰਜ਼ਲਾਂ ਤੈਅ ਕਰਕੇ ਨਵੇਂ ਕੋਚਵਾਨੋਂ ਡਰਾਈਵਰ ਹੋਏ ਨੇ, ਇਸ ਲਈ ਕੀੜੀ ਵਾਸਤੇ ਠੂਠਾ ਦਰਿਆ ਹੁੰਦਾ ਹੈ। ਵਾਲੀ ਮਿਸਾਲ ਇਹਨਾਂ ਤੇ ਫੱਬਦੀ ਹੈ ਜਦੋਂ ਡਰਾਈਵਰ ਹੋਰਾਂ ਨੂੰ ਅਨਭੋਲ ਇਹ ਵਧਾਣ ਆ ਬੱਚਾ, ਇਹ ਨਹੀਂ ਕਹਿਣ ਲੱਗਾ ਕਿ ਜਿਵੇਂ ਉਹਨੂੰ ਕਿਸੇ ਨੇ ਲੋਹੇ ਦਾ ਵੱਡਾ ਸਾਰਾ ਜਿਹੜਾ ਥੋੜਾ ਉਹ ਮਾਰਤਾ ਹੋਏ ਵਧਾਣ। ਉਹਨੇ ਇਸ ਗੱਲ ਨੂੰ ਝੂਠ ਸਾਬਤ ਕਰਨ ਲਈ ਚੁੱਕ ਵਾਗਾਂ ਲਈਆਂ ਤੇ ਲਾਰੀ 60 ਮੀਲ ਤੇ ਚਲਾ ਕੇ ਆਪਣੀ ਚੁੰਡ ਬਚਾ ਲਈ, ਆਪਣੀ ਜਾਨ ਤੋਂ ਖਲਾਸੀ ਹਾਸਲ ਕਰ ਲਈ, ਇੱਜ਼ਤ ਬਚਾ ਲਈ। ਇਹੋ ਜਿਹੀਆਂ ਚੁੱਕਾਂ ਤੇ ਲੱਗ ਕਿ ਡਰਾਈਵਰ ਨੂੰ 70 ਮੀਲ ਤੋਂ ਘੱਟ ਲਾਰੀ ਚਲਾਉਣ ਦਾ ਆਪ ਵੀ ਸਵਾਦ ਨਹੀਂ ਆਉਂਦਾ। ਜੇ ਵੇਖਿਆ ਜਾਵੇ ਤੇ ਇੱਕ ਲਿਹਾਜ਼ ਨਾਲ ਲਾਰੀਆਂ ਦੇ ਮਾਲਕ ਵੀ ਸੱਚੇ ਨੇ, ਕਿਉਂ ਜੇ ਪਿਛਲੇ ਵਰਿਆਂ ਵਿੱਚ ਹਰ ਲੱਲੂ ਪੰਜੂ ਰੂਟ ਪਰਮਿਟ ਲੈ ਕੇ ਟਰਾਂਸਪੋਰਟਰ ਬਣ ਗਿਆ। ਇਸ ਢੰਗ ਦੀਆਂ ਲੋਕਾਂ ਲਾਰੀਆਂ ਨਹੀਂ ਸਨ ਖਰੀਦੀਆਂ, ਬਸ ਰੂਟ ਪਰਮਿਟ ਦੇ ਨਿੱਕੇ ਜਿੰਨੇ ਟੋਟੇ ਨਾਲ ਖੁੱਲੀ ਮਾਲੀ ਖਿੱਚ ਲੈਂਦੇ ਸਨ। ਖੁੱਲੀ ਮਾਲੀ ਖਿੱਚ ਲੈਂਦੇ ਨੇ, ਆਸਾਨੀ ਨਾਲ ਮਾਲੀ ਫਾਇਦਾ ਹਾਸਲ ਕਰ ਲੈਂਦੇ ਨੇ। ਤੁਸੀਂ ਦੇਖਿਆ ਕਿ ਲੋਕੀ ਜਿਹੜੇ ਮਾਲੀ ਤੌਰ ਤੇ ਤਾਕਤਵਰ ਨੇ ਉਹ ਮਾੜਿਆਂ ਦਾ ਕਿਵੇਂ ਨੁਕਸਾਨ ਕਰ ਰਹੇ ਨੇ, ਔਰ ਫਿਰ ਉਹਨਾਂ ਨੂੰ ਇਨਸਾਨ ਹੀ ਨਹੀਂ ਸਮਝਦੇ। ਜਿਹੜਾ ਡਰਾਈਵਰ ਦੇਖਦਾ ਹੈ ਕਿ ਕੋਈ ਅਹਿਮਕ ਜਿਹਾ ਪੇਂਡੂ ਬੈਠਾ ਹੈ, ਉਹਦੇ ਨਾਲ ਬਦਤਮੀਜ਼ੀ ਨਾਲ ਗੱਲ ਕਰਦਾ ਪਿਆ, ਫਿਰ ਉਹ ਜਿਹੜੇ ਨੇ ਮੁਸਾਫਿਰ ਜਿਹੜੇ ਵੇਖਦੇ ਨੇ ਡਰਾਈਵਰ ਹੌਲੀ ਚਲਾ ਰਿਹਾ ਤੇ ਉਹਦੇ ਤੇ ਉਹ ਮਜ਼ਾਕ ਕਰਦੇ ਨੇ। ਜਦੋਂ ਉਸ ਨੂੰ ਗੁੱਸਾ ਆਉਂਦਾ ਹੈ ਤੇ ਫਿਰ ਉਹ 60-70 ਦੀ ਸਪੀਡ ਤੇ ਅੱਗੇ ਚੱਲਦਾ। ਯਾਨੀ ਕਿ ਮਾਮਲਾ ਸਿਰਫ ਡਰਾਈਵਰਾਂ ਦੀ ਹੱਦ ਤੱਕ ਨਹੀਂ, ਜਿਹੜੇ ਅੰਦਰ ਮੁਸਾਫਿਰ ਬੈਠੇ ਨੇ ਉਹ ਵੀ ਉਸੇ ਤਰ੍ਹਾਂ ਹੀ ਖਰਾਬੀ ਦਾ ਕਾਰਨ ਨੇ। ਯਾਨੀ ਕਿ ਅਸਲ ਚੀਜ਼ ਜੇ ਅਸੀਂ ਦੇਖੀਏ ਤੇ ਫਿਰ ਮੁਆਸ਼ਰਾ ਹੈ ਕਿ ਮੁਆਸ਼ਰਾ ਹੀ ਸਾਡਾ ਇਸ ਚੀਜ਼ ਦੀ ਨੁਮਾਇੰਦਗੀ ਕਰਦਾ ਪਿਆ ਹੈ, ਔਰ ਉਸ ਬੱਸ ਦੇ ਵਿੱਚ ਸਾਡਾ ਮੁਆਸ਼ਰਾ ਬੈਠਾ ਹੈ। ਜਿਹੜੇ ਲੋਭ ਵਾਲਾ ਲਾਲਚ ਵਾਲਾ ਜਿਹੜਾ ਬਾਹਰ ਸਰਮਾਇਆਦਾਰ ਬੈਠਾ ਹੈ ਉਹ ਸਾਰਿਆਂ ਨੂੰ ਉਸੇ ਮੁਆਸ਼ਰੇ ਦੇ ਹਿੱਸੇ ਨੇ। ਸਰਮਾਇਆਦਾਰ ਪੈਸਾ ਕਮਾ ਰਿਹਾ, ਲਾਰੀ ਵਾਲਾ ਜਿਹੜਾ ਉਹ ਕਿਸੇ ਮਾੜੇ ਬੰਦੇ ਨੂੰ ਜ਼ਲੀਲ ਕਰ ਰਿਹਾ ਹੈ। ਜਿਹੜਾ ਮਾੜਾ ਬੰਦਾ ਹੈ ਜਦੋਂ ਦੇਖਦਾ ਹੈ ਲਾਰੀ ਵਾਲਾ ਡਰਾਈਵਰ ਜਿਹੜਾ ਹੌਲੀ ਚਲਾ ਰਿਹਾ ਤੇ ਉਹ ਲਾਰੀ ਨੂੰ ਉਹ ਡਰਾਈਵਰ ਨੂੰ ਮਜ਼ਾਕ ਕਰਦਾ, ਜਿਹਦੇ ਨੂੰ ਲਾਰੀ ਜਿਹੜੀ ਉਹ ਤੇਜ਼ ਚਲਾਉਣ ਲੱਗਦਾ ਹੈ। ਜ਼ਿੰਦਗੀ ਮੌਤ ਇਸੇ ਤਰ੍ਹਾਂ ਹੀ ਸਾਡੇ ਮੁਆਸ਼ਰੇ ਦੇ ਵਿੱਚ ਇਹ ਬੱਸ ਚੱਲਦੀ ਪਈ ਹੈ, ਔਰ ਖਰਾਬੀ ਤਬਾਹੀ ਬਰਬਾਦੀ ਜਿਹੜੀ ਹੈ ਉਸੇ ਤਰ੍ਹਾਂ ਹੀ ਆਈ ਜਾ ਰਹੀ ਹੈ। ਕੋਈ ਕਿਸੇ ਨੂੰ ਸਮਝਣ ਲਈ, ਕੋਈ ਕਿਸੇ ਨੂੰ ਬਰਦਾਸ਼ਤ ਕਰਨ ਲਈ, ਕੋਈ ਕਿਸੇ ਨੂੰ ਤਹਮਲ ਕਰਨ ਲਈ ਜਿਹੜਾ ਉਹ ਤਿਆਰ ਨਹੀਂ ਹੈ। ਤੇ ਫਿਰ ਅੱਗੇ ਲਿਖਦੇ ਨੇ ਅਰਸ਼ਦ ਮੀਰ ਹੋਰੀ, ਬਸ ਰੂਟ ਪਰਮਿਟ ਦੇ ਨਿੱਕੇ ਜਿਹੇ ਟੋਟੇ ਨਾਲ ਖੁੱਲੀ ਮਾਲੀ ਖਿੱਚ ਲੈਂਦੇ ਸਨ। ਖੁੱਲੀ ਮਾਲੀ ਖਿੱਚ ਲੈਂਦੇ ਨੇ, ਚੰਗਾ ਮਾਲੀ ਫਾਇਦਾ, ਯਾਨੀ ਹਰ ਪਾਸੇ ਲੋਕੀ ਮਾਲੀ ਤੌਰ ਤੇ ਆਪਣੇ ਆਪ ਨੂੰ ਤਗੜਾ ਕਰਨ ਦਾ ਯਤਨ ਕਰ ਰਹੇ ਨੇ। ਥੋੜਾ ਜਿਹਾ ਇਹ ਇਨਸ਼ਾਈਆ ਥੋੜਾ ਜਿਹਾ ਵੱਡਾ ਹੈ, ਇਸ ਲਈ ਇਹਨੂੰ ਥੋੜਾ ਜਿਹਾ ਟਾਈਮ ਦਿਓ। ਮੈਂ ਇਹਦੇ ਚ ਲਫ਼ਜ਼ੀ ਮਤਲਬ ਤੁਹਾਨੂੰ ਦੱਸ ਰਿਹਾ ਹੈ, ਬਾਕੀ ਗੱਲਾਂ ਸਿੱਧੀਆਂ ਸਾਰੀਆਂ ਹੀ ਕੀਤੀਆਂ ਨੇ। ਇਸ ਦੌਰ ਦੇ ਅਲਾਦੀਨ ਦਾ ਚਿਰਾਗ ਸਮਝੋ ਤੇ ਭਾਵੇਂ ਉਹ ਕੁਕੜੀ ਜਾਣ ਲਓ ਜਿਹੜੀ ਰੋਜ਼ ਸੋਨੇ ਦਾ ਆਂਡਾ ਦਿੰਦੀ ਸੀ। ਇਹਦੇ ਲਿਸ਼ਕਾਰੇ ਨਾਲ ਵੱਡੇ ਵੱਡੇ ਮੋਮਨਾ, ਸੂਫੀਆਂ ਤੇ ਪੀਰਾਂ ਦੇ ਈਮਾਨ ਡੋਲ ਜਾਂਦੇ ਨੇ। ਯਾਨੀ ਕਿ ਦੌਲਤ ਦੀ ਜਿਹੜੀ ਤਲਬ ਹੈ, ਦੌਲਤ ਦੀ ਜਿਹੜੀ ਹਵਸ ਹੈ, ਦੌਲਤ ਦੀ ਜਿਹੜੀ ਖਾਹਿਸ਼ ਹੈ, ਉਹ ਹਰ ਕੋਈ ਕੋਸ਼ਿਸ਼ ਕਰਨਾ ਚਾਹ ਰਿਹਾ ਹੈ, ਔਰ ਉਹੀ ਜ਼ਿੰਦਗੀ ਉਹਨਾਂ ਨੇ ਬਣਾਈ ਹੈ। ਅਲਾਦੀਨ ਦਾ ਚਿਰਾਗ ਤੋਂ ਮੁਰਾਦ ਕਿ ਆਸਾਨੀ ਦੇ ਨਾਲ ਲੋਕੀ ਪੈਸਾ ਕਮਾਉਣਾ ਚਾਹ ਰਹੇ ਨੇ ਕਿ ਸਾਡਾ ਅਲਾਦੀਨ ਦਾ ਚਿਰਾਗ ਆ ਜਾਵੇ ਸਾਡੇ ਕੋਲ, ਅਸੀਂ ਹੱਥ ਲਾਈਏ ਚਿਰਾਗ ਨੂੰ ਤੇ ਸਾਡੇ ਕੋਲ ਜਿੰਨ ਸਾਹਮਣੇ ਆਵੇ ਤੇ ਜਿੰਨ ਨੂੰ ਅਸੀਂ ਜੋ ਆਖੀਏ ਉਹੀ ਸਾਨੂੰ ਉਹ ਲਿਆ ਦੇਵੇ। ਯਾਨੀ ਕਿ ਜ਼ਿਆਦਾ ਤੋਂ ਜ਼ਿਆਦਾ ਮਾਲੀ ਫਾਇਦਾ ਹਾਸਿਲ ਕਰ ਲਏ, ਜਲਦੀ ਤੋਂ ਜਲਦੀ ਮਸਲੇ ਹੱਲ ਕਰ ਲਏ। ਇਸ ਕਾਲ ਨੇ, ਇਸ ਛੇਤੀ ਨੇ ਇਨਸਾਨ ਨੂੰ ਬਰਬਾਦੀ ਦੇ ਨੁੱਕਰ ਤੇ ਲਿਆ ਕੇ ਖੜਾ ਕਰਤਾ। ਬਰਬਾਦੀ ਜਿਹੜੀ ਹੈ ਉਹ ਐਸੀ ਹੋ ਗਈ ਹੈ ਕਿ ਇਨਸਾਨ ਦੀ ਇਨਸਾਨੀਅਤ ਖਤਰੇ ਵਿੱਚ ਹੈ, ਬਲਕਿ ਇਨਸਾਨ ਜਿਸ ਧਰਤੀ ਤੇ ਰਹਿ ਰਿਹਾ ਉਹ ਖਤਰੇ ਵਿੱਚ ਅਸੀਂ ਲੈ ਆਂਦੇ ਹਾਂ। ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਅਜਿਹੀ
चीज़ वाल इशारा जिहदे तो बहुता फायदा हासिल करने के बारे सोचा जाता है। तो ये लिशकारे नाल वड्डे वड्डे मोमना सूफियां ते पीरां दे ईमान जिन्हें इत्थे वल बहुत वड्डी तंज जिहड़ी है वो अरशद मीर होरां ने कीती कि वड्डे वड्डे मोमन जिन्होंने हज नमाज रोज़ा ज़कात च अपना नाम किया, वो भी पैसों के पिछे इस तरह ही फकीर हो गए हैं। लारियां दियां उंज ते होर कई किस्मां होणगियां, मशहूर दो ही नज़र तो गुजरियां ने। एक टक्का बस जिन्हों ड्राइवर थोड़े थोड़े पैंडे बाद सवारियां कोलों टक्का लवा के चलाता है। दूजियां नॉन स्टॉप जिहड़ियां ब्रेकों बगैर होंदियां ने ते मूड नाल जिथे मर्जी होवे खलोंदियां ने। कई बारी किसी खड्डे विच, नहर विच, दरिया विच छाल मार के जा खलोंदियां ने ते कई बारी फुटपाथ ते चढ़ के भी अपना शिकार लभ लैंदियां ने। यानी कि एक ते अंदर जिहड़े सवार बैठे ने, मुसाफिर जिहड़े बैठे ने, उन्हां वास्ते खतरा, फिर उन्हां वास्ते भी खतरा जिहड़े बाहर पैदल चल रहे ने, जिहड़े सड़कां ते जिहड़े तुर रहे ने या सड़कां ते उड़ीक रहे ने अगली बस नूं। इत्थे एक फुटपाथ तो याद आ गया कि हसन निसार होरी बड़ी सोहनी गल कहंदे ने। वो कहंदे ने कि फुटपाथ जिहड़ा वो सवार जिहड़े मुसाफिर ने उन्हां दे चलन वास्ते, जिहड़ा पैदल सवार ने उन्हां दे चलन वास्ते, पर जे असीं उन्हां थावां दे भी उत्थे रेहड़ियां ला के, छाबड़े ला के उस थावां नूं ही मल लांगे ते वो उत्थों कमाई करने वाला भी हराम दी कमाई खा रहा है। ये बड़ी तलख जिहड़ी सोच है, लेकिन साडे मुआशरे दा एक हिस्सा है और इस मुआशरे दे विच चीज़ां नज़र आ रही हैं। इस तो हर किसी नूं बचना चाहिए। कई बारी फुटपाथ उत्ते चढ़ के भी अपना शिकार लभ लैंदियां ने। ड्राइवर उंज भी राहगीरां नूं मारन लई बड़े शेर हुंदे ने। इसलिए जे वो एक वेले भावें किन्ने बंदे मार छड़न, इको मुकदमे विच फसते ने ते उत्थे भी आम तौर ते कानून दी लचक पारों बरी हो जाते हैं, यानी कि उन्होंने आज़ादी मिल जाती है। ਇਹਦੇ ਵਿੱਚ ਵਕੀਲਾਂ ਦਾ ਵੀ ਉਸਤਾਦੀ ਹੱਥ ਕੰਮ ਆਉਂਦਾ ਏ। ਕਾਨੂੰਨ ਦੇ ਵਿੱਚ ਕੋਈ ਲਚਕ ਹੋਵੇ ਜਾਂ ਕਾਨੂੰਨ ਇੰਨਾ ਸਖਤ ਨਾ ਹੋਵੇ ਤੇ ट्रांसपोर्टर ਉਹਦਾ फायदा चुकते हैं। हुकूमत पाकिस्तान ਨੂੰ ਚਾਹੀਦਾ ਹੈ कि ऐसे कानून बनाए जान ਜਿਹਦੇ ਨਾਲ कानूनी रंग ਦੇ ਨਾਲ ਉਹਨਾਂ ਡਰਾਈਵਰਾਂ ਨੂੰ, ਉਹਨਾਂ ਸਰਮਾਇਆਦਾਰਾਂ ਨੂੰ, ਉਹਨਾਂ ਕਾਤਲਾਂ ਨੂੰ, ਉਹ ਕਾਤਲ ਨੇ ਜਿਹੜੇ ਕਿਸੇ घर ਦੇ परिवार ਦੇ ਕਿਸੇ ਬੰਦੇ ਨੂੰ ਮਾਰਦੇ ਨੇ, ਉਹਨਾਂ ਦੇ ਖਿਲਾਫ मुकदमा चले, फिर उन्होंने ऐसी सज़ा मिले, नाल जुर्माना भी होवे, तां जो अगला जिहड़ा बंदा है, जिहड़े आने वाली नस्ल है या जिहड़ा होर जिहड़े लोग ने उन्हां नूं इबरत मिले और वो वेखण कि अगर असीं बगैर जिहड़े ने लाइसेंस तो गड्डी चलाई या असीं अपनी गड्डी नूं काबू विच ना रखिया ते साडी तबाही भी होनी है, सिर्फ असीं किसी दी तबाही नहीं करनी। ऐसे ही कानून दे विच उन्हां जिहड़ियां नरमियां ने और उसी कानून साजी हो जाए जिहड़ा हर इंसान नूं तहफुज देवे, हर इंसान दी राखी करे। बड़ी सोहनी गल जिहड़ी है वो अरशद मीर होरां ने तंजिया अंदाज नाल कीती, नाल मज़ाह दा रंग भी सी कि वकीलां दा भी उस्तादी हथ काम दे विच आंदा है कि कोई वकील जिहड़े ने वो पैसे की खातर अजिहा मसला क्रिएट कर दिंदे ने कि जिहदे नाल जिहड़ा माड़ा देखदे नहीं, वो माड़ा बंदा है ते उहनूं इंसाफ तिकर अपनी नहीं देंदे। और ये तुहाडा तजर्बा की होवे? मेरी नज़र लारी विच वड़दियां सब तो पहलों इहदे विच लिखे हुए पुठे सीधे डिंग पड़ंगे फारसी उर्दू दे शेरां ते फिकरियां वल पैंदी है। ए पां पड़ी ते वक्त नूं फड़ी, पा पड़ी यानी वक्त मेरी थोड़ी पढ़ के वक्त नूं जिहड़ा फड़ गए, यानी कि जिहड़ा इंसान थोड़ा पढ़े ते फिर उहनूं गल दी ना समझ आए तो वक्त नूं पै देवे। जे अनपढ़ पेंटर की कारस्तानी, कारस्तानी कहते हैं शरारत नूं, शैतानी काम, कहना कि इंज लगता है कि जिवें मैं वेखना वा, लिखारी कहता कि मैं वेखना वा कि किस किस्म के शेर लिखे ने, फारसी दे ते उर्दू के शेर लिखे ने, है ना। फिर उत्थे मैं याद आ जाता, समझ आती कि किसी अनपढ़ पेंटर, अनपढ़ कातब ने लिखे ने, जिहड़ा बुरश नाल शेरां दा झटका करता है। शेरां दा झटका करना यानी शेर नूं वड्ड के किधरे होर ला देना ते पूरा शेर ना लिखना ते जुबान नूं अमीर बनाने लई लफ्ज़ां दे वन सवन्ने माने पिया करते, यानी अपने कोलों लफ्ज़ पा देना। जिवें कि तुसीं
वेख्या होगा कि हीर वारिस शाह दे विच उन्हां ने अजे शेर भी पाते जिहड़े हीर वारिस शाह का हिस्सा ही नहीं सन, जिहड़े वारिस शाह ने लिखे ही नहीं, लेकिन वो इन्ने ज्यादा हो गए कि 4000 जिहड़े शेर ने, शेर जिहड़े मिलावटी ने, उन्हां दा जिक्र ते जाहिद इकबाल होरां ने कीता। फिर उन्होंने किताब भी जिहड़ी है वो एडिट कीती कि उहदे विचों अजे शेर जिहड़े उहदी निशानदेही कीती कि यह शेर मिलावटी शेर ने, यानी कि वो अजे पेंटर का भी देखते ने, दसते ने कि जिहड़े झटका कर देंदे ने शेरां दा। फिर अगे वो लिखते हैं कि जुबान नूं अमीर बनाने लई लफ्ज़ां दे वन सवने माने पैदा करते हैं। वणगी के तौर पर इस तरह के एक ड्राइवर ने किताबचा ड्राइवर के कोल, किताबचा ड्राइवर के कोल लिखण वास्ते की लिखिया आखिया ते पेंटर होरां कुत्ता बच्चा ड्राइवर कोल, यानी कि उन्होंने किताबचे की बजाय कुत्ता बच्चा लिखता। यानी कि ऐसी वो जी छोटी जी डायरी जिदे किताबचा जिहड़ा हुंदा जिदे असूल लिखे होंदे ने, ड्राइवरी के असूल, बस नूं चलाउण दे, बस के कुछ पुरजे जिहड़े ने वो अगर खराब हो जाण वक्ती तौर पर ठीक करन दे, जिन्हों वेख के लारी विच तरल 3-4 जमातां पढ़े हुए बाल ने अड़ी की, 3-4 जमातां पढ़े यानी कि थोड़े पढ़े हुए बाल ने अड़ी की जिद की, बेबे ड्राइवर कोलों मैनू कुत्ता बच्चा लै दे। एक तालीमे बालगा दे सच्चे तालिब इल्म ने भी मुंडे दी हां मिलाई। इस गल नाल लारी विच वावा शुगल मेला बनया रहा, शुगल मेला हासा खेड जिहड़ा कहंदे उहदे विच बनया रहा, यानी कि मज़ाहिया अंदाज तुसीं देखो इहदे विच लिखारी ने वरतिया। इस गल विच कोई रला नहीं जे ड्राइवर क्लीनर सवारियां दी चंगी मिट्टी पलीत करते हैं, पर कई बारी कुछ लोग भी इन्हां नूं खूब टक्करदे ने। इंज 3-4 अखीं दिखे वाकियात सवाब की खातर सुनाने विच कोई हर्ज नहीं, यानी वाकियात भी जिहड़े ने वो इंशाइए दे विच खुल डुल नाल बयान किए जा सकते हैं। एक वाकिया इंजे मैनू एक बार सरगोधे वल जाण दा मौका मिलिया, जिथे एक पेंडू ने जिहदे कुछ एक बाल सी दूरों हाथ हला के लारी खिलारी। जदों लारी खलोती पेंडू होरां लारी दे विच वड़न दी थां मुंडे दा मूँह बारी राही अंदर वल कर दिता ते आखण लगा, ड्राइवर अजे औतर नखत्तर नहीं, ड्राइवरा अजे औतर नखत्तर नहीं, यानी औतर नखत्तर तो मुराद यानी कि बे औलाद। ते छोर ने कदी लारी नहीं दिठी, छोर मुंडे नूं कहंदे ने कदी लारी नहीं दिठी, कदी लारी नहीं वेखी, इहनूं जरा रज के लारी वेख लैण दे। फिर छोर नूं आखण लगा, ड्राइवर जाजन वाला जापदा है, बड़ी हिम्मत वाला, बड़ा अच्छा, बड़ा इज्जत वाला, बड़ा साहबे औलाद जिहड़ा है बंदा दिसदा है। सोरी दिया रज के वेख, सोरी दिया यानी गाल कटदा उन्हों, रज के वेख घिन ड्राइवर क्लीनर उस पेंडू नूं बिट वेखण लग पे। ड्राइवर भी ते क्लीनर भी कहंदे ओ हैरान परेशान उस ओनू बिट वेख रहे ने हैरान होके, ते जिहड़े पहलों बड़े वध के गल्लां करदे सन बौंतर के झग वांगू बह गए, बौंतर के घबरा के झग वांगू बह गए। ते सवारियां ने उन्हां दा मौजू उड़ान ते चंगा झट लाया। मौजू उड़ाना यानी उन्हां दा मजाक उड़ाना, चंगी भली उन्हां नूं मजाक जिहड़े शर्मिंदा करन लग पे। इहदे नालों भी स्वादी वाकिया हो रहे, एक होर वाकिया सुनांदे ने। जेठ हाड़ दे दिन सन, मैं लारी विच 12-1 बजे दोपहर लोरों आ रहा सां, साधो के एक भाईया चिट्टी चादर हला के लारी खिलारन दा यतन कर रहा सी। ड्राइवर दे गर्मी नाल तौर-पोर भौंगे हुए सन। तौर-पोर भौं जाना यानी कि आसान खता हो जाना कि अपने आप विच ना रहना, होश ना रहना। असां उहदा तरला कीता, मिन्नत कीती, जे लारी खिलार के इस विचारे नूं बाल है और एक किड्डा काला काम सू ते किन्नी छेती अपड़ना सू, यानी किड्डी को छेती वाला, को काल वाला, जल्दी वाला काम है, तो पता नहीं कित्थे जाना, कोई एमरजेंसी, कोई परेशानी है। बड़ी मुश्किल ड्राइवर मनिया ते उन्हें लारी उस जने कोल जा खिलारी, उस बंदे कोल जाके खिलार दी।
ਉਹ ਜਣੇ ਨੇ ਡਰਾਈਵਰ ਕੋਲ ਅੱਪੜ ਕੇ ਜਿਹੜਾ ਉਹਨੇ ਜਾ ਕੇ ਆਵਾਜ਼ ਮਾਰੀ, ਅੰਦਰ ਵਾੜ ਕੇ ਉੱਚੀ ਸਾਰੀ ਆਖਿਆ, ਭਰਾ ਰੁਪਏ ਦਾ ਭਾਣ ਹੋਵੇਗਾ। ਯਾਨੀ ਕਿ ਭਰਾ ਰੁਪਏ ਦਾ ਭਾਣ ਹੋਵੇਗਾ। ਭਾਣ ਕਹਿੰਦੇ ਨੇ ਚੇਂਜ ਨੂੰ, ਕਿ 1 ਰੁਪਏ ਦੇ 4 ਆਨੇ। ਅੱਜ ਕੱਲ੍ਹ ਤੇ ਰੁਪਇਆ ਜਿਹੜਾ ਹੈ ਉਹ ਸਭ ਤੋਂ ਛੋਟੀ ਕਰੰਸੀ। ਉਸ ਤੋਂ ਪਹਿਲੇ ਜਿਹੜਾ ਵੇਲਾ ਅਗਰ ਵੇਖੀਏ 1 ਰੁਪਏ 'ਚ 4 ਆਨੇ, ਫਿਰ 4 ਆਨੇ ਦੇ 5 ਪੈਸੇ 10 ਪੈਸੇ ਇਸ ਤਰ੍ਹਾਂ ਕਰਕੇ ਭਾਣ ਮਿਲ ਜਾਂਦਾ ਸੀ। ਜਿਵੇਂ 100 ਰੁਪਏ ਦਾ ਭਾਣ ਅਗਰ ਦੇਖਣਾ ਚਾਹੀਏ, ਮਿਲਣਾ ਲੈਣਾ ਚਾਹੀਏ। ਫਿਰ ਪਰਤਾਵੀਂ ਪਰਤ ਕੇ ਨੱਸਿਆ ਡਰਾਈਵਰ ਨੂੰ ਚੜ ਵੱਟ ਗਿਆ। ਕਹਿੰਦਾ ਡਰਾਈਵਰ ਨੂੰ ਫਿਰ ਵੱਟ ਚੜ ਗਿਆ, ਗੁੱਸਾ ਆ ਗਿਆ। ਉਹਨੇ ਬਾਰੀ ਖੋਲ ਕੇ ਉਹਦੇ ਮਗਰ ਛੂਟ ਲਾਤੀ। ਕਹਿੰਦਾ ਉਹ ਵੀ ਬੜੀ ਸਪੀਡ ਨਾਲ ਨੱਸ ਗਿਆ। ਜਨੇ ਡਰਾਈਵਰ ਆਂਦਾ ਡਿੱਠਾ ਤੇ ਜਾ ਕੋਲ ਹੀ ਵਗਦੇ ਸੂਏ ਵਿੱਚ ਛਾਲ ਮਾਰਤੀ। ਹੁਣ ਸੂਆ ਕਹਿੰਦੇ ਨਾਲਾ ਖਾਲਾ, ਪਾਣੀ ਜਦੋਂ ਵਗਦਾ ਪਿਆ ਤੇ ਤਰਦਾ ਪਾਰ ਨਿਕਲ ਗਿਆ। ਡਰਾਈਵਰ ਕਚੀਚੀਆਂ ਵੱਟਦਾ ਵਾਪਸ ਆ ਗਿਆ। ਕਹਿੰਦਾ ਡਰਾਈਵਰ ਹੁਣ ਕਚੀਚੀ ਵੱਟ ਰਿਹਾ ਸੀ, ਗੁੱਸਾ ਚੜਦਾ ਸੀ ਤੇ ਤੋੜ ਉਸ ਗਰੀਬ ਨੂੰ ਧੜੀ ਧੜੀ ਦੇ ਫੱਕੜ ਤੋਲਦਾ ਆ। ਧੜੀ ਧੜੀ ਦੇ ਫੱਕੜ ਤੋਲਣਾ ਜਿਹੜਾ ਹੈ ਉਹ ਗਾਲਾਂ ਕੱਢਣਾ। 1 ਧੜੀ 'ਚ 5 ਕਿਲੋ ਹੁੰਦੇ ਨੇ। ਧੜੀ ਧੜੀ ਦੇ ਫੱਕੜ ਤੋਲਣਾ ਯਾਨੀ ਕਹਿੰਦਾ ਕੋਈ ਵੱਡੀਆਂ ਮੋਟੀਆਂ ਗੱਲਾਂ ਉਹਨੂੰ ਕੱਢਦਾ। ਮੈਂ ਅੱਜ ਤੀਕ ਸਵਾਰੀਆਂ ਨੂੰ ਇੰਝ ਲੋਟ ਪੋਟ ਹੁੰਦਿਆਂ ਤੇ ਬੇਵਸੀਆਂ ਹੱਸ ਕੇ ਵੱਖੀ ਪੀੜਾਂ ਪਾਉਂਦਿਆਂ ਨਹੀਂ ਵੇਖਿਆ, ਤੇ ਨਾ ਹੀ ਕਿਸੇ ਡਰਾਈਵਰ ਨੂੰ ਐਡਾ ਪੱਚੀ ਹੁੰਦਾ ਤੇ ਬੁੰਤਰਿਆਂ ਕਦੀ ਡਿੱਠਾ ਏ। ਦੇਖਿਆ ਕਿ ਜ਼ੁਬਾਨ ਦਾ ਸੁਹੱਪਣ ਕਿੱਡਾ, ਬਿਆਨਨ ਢੰਗ ਕਿੱਡਾ ਖੂਬਸੂਰਤ ਹੈ। ਇੱਕ ਵਾਰੀ ਫਿਰ ਇਹਨਾਂ ਲਾਈਨਾਂ ਨੂੰ, 2 ਲਾਈਨਾਂ ਨੂੰ ਪੜ੍ਹੋ ਤੇ ਦੇਖੋ ਕਿ ਇਹਦੇ ਵਿੱਚ ਕਿੰਨੀ ਖੂਬਸੂਰਤੀ ਦੇ ਨਾਲ ਕਿੰਨਾ ਜਿਹੜਾ ਬਿਆਨਨ ਢੰਗ ਹੈ ਉਹ ਨਵਿਕਲਾ ਹੈ। ਮੈਂ ਅੱਜ ਤੀਕ ਸਵਾਰੀਆਂ ਨੂੰ ਇੰਝ ਲੋਟ ਪੋਟ ਹੁੰਦਿਆਂ ਤੇ ਬੇਵਸੀਆਂ ਹੱਸ ਕੇ ਵੱਖੀ ਪੀੜਾਂ ਪਾਉਂਦਿਆਂ ਨਹੀਂ ਵੇਖਿਆ, ਤੇ ਨਾ ਹੀ ਕਿਸੇ ਡਰਾਈਵਰ ਨੂੰ ਐਡਾ ਪੱਚੀ ਹੁੰਦਾ ਤੇ ਬੌਂਤਰਿਆਂ ਕਦੀ ਡਿੱਠਾ ਹੈ। ਪੱਚੀ ਹੋਣਾ, ਸ਼ਰਮਿੰਦਾ ਹੋਣਾ, ਬੌਂਤਰਿਆ ਹੋਣਾ, ਘਬਰਾਇਆ। ਕਹਿੰਦਾ ਦੇਖਿਆ ਕਿ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਛੋਟੇ ਵਾਕਿਆਤ ਦੱਸੇ ਨੇ ਅਰਸ਼ਦ ਮੀਰ ਹੋਰਾਂ ਨੇ, ਔਰ ਉਹ ਵਾਕਿਆਤ ਵੀ ਬੱਸ ਦੇ ਸਫ਼ਰ ਦੇ ਨਾਲ ਹੀ ਜੁੜੇ ਨੇ। ਸਾਰੀਆਂ ਚੀਜ਼ਾਂ ਉਸੇ ਹੀ ਟੌਪਿਕ ਦੇ ਨਾਲ, ਉਨਵਾਨ ਦੇ ਨਾਲ, ਸਰਨਾਵੇ ਦੇ ਨਾਲ ਜੁੜੀਆਂ ਨੇ ਔਰ ਉਸੇ ਹੀ ਤਰ੍ਹਾਂ ਬਿਆਨ ਕੀਤੀਆਂ ਜਾ ਰਹੀਆਂ ਨੇ ਜਿਵੇਂ ਦੀਆਂ ਹੈ ਨੇ, ਜਿਵੇਂ ਦੀਆਂ ਵਾਪਰਦੀਆਂ ਨੇ, ਜਿਵੇਂ ਦੀਆਂ ਸਾਡੇ ਆਲੇ ਦੁਆਲੇ ਹੁੰਦੀਆਂ ਨੇ। ਔਰ ਉਹਨਾਂ ਦਾ ਬਿਆਨਨ ਢੰਗ ਵੀ ਬਹੁਤ ਹੀ ਖੂਬਸੂਰਤ ਹੈ। ਤੁਸੀਂ ਹੁਸਨ ਇਬਾਰਤ ਵੱਲ ਜਿਹੜਾ ਉਹ ਜ਼ੋਰ ਦਿੱਤਾ ਹੈ। ਲਿਖਾਰੀ ਦੀ ਸ਼ਖਸੀਅਤ ਵੀ ਨਜ਼ਰ ਆਉਂਦੀ ਹੈ ਜਦੋਂ ਲਿਖਾਰੀ ਆਪਣੇ ਨਾਲ ਜੋੜ ਕੇ ਕਹਾਣੀਆਂ ਬਿਆਨ ਕਰਦਾ ਹੈ। ਦਿਲਚਸਪ ਤੇ ਮਨ ਖਿੱਚਵਾਂ ਜਿਹੜਾ ਬਿਆਨ ਦੇ ਰਿਹਾ ਹੈ। ਫਿਰ ਨਾਲ ਜਦੋਂ ਮੁਦੱਲਲ ਅੰਦਾਜ਼ ਬਣਾਉਂਦਾ ਹੈ, ਅੰਦਾਜ਼ ਨੂੰ ਦਲੀਲ ਵਾਲਾ ਬਣਾਉਂਦਾ ਹੈ, ਤੇ ਫਿਰ ਆਲ ਦੁਆਲਿਆਂ ਨੂੰ ਵੀ ਪਾਉਂਦਾ। ਯਾਨੀ ਗੱਡੀ ਦੇ ਵਾਕਿਆਤ ਜਦੋਂ ਦੱਸ ਰਿਹਾ ਤੇ ਨਾਲ ਦੱਸ ਰਿਹਾ ਕਿ ਗੱਡੀ ਦੇ ਵਿੱਚ ਜਿਹੜੇ ਲੋਕ ਬਾਕੀ ਬੈਠੇ ਨੇ ਉਹਨਾਂ ਦਾ ਕੀ ਵਰਤਾਰਾ ਹੈ। ਉਹ ਵੀ ਚੁੱਪ ਨਹੀਂ ਬੈਠੇ, ਉਹ ਵੀ ਉਸੇ ਤਰ੍ਹਾਂ ਹੀ ਨਾਲ ਜਿਹੜੇ ਨੇ ਉਹ ਗੱਲ ਚੱਲ ਰਹੇ ਨੇ। ਫਿਤਰੀ ਢੰਗ ਅਰਸ਼ਦ ਮੀਰ ਹੋਰਾਂ ਦਾ ਇਹ ਇਨਸ਼ਾਈਆ ਮੁੱਢ ਤੋਂ ਲੈ ਕੇ ਫਿਤਰੀ ਢੰਗ ਨਾਲ ਜੁੜਿਆ ਹੈ ਔਰ ਫਿਤਰੀ ਢੰਗ ਨਾਲ ਹੀ ਬਿਆਨਿਆ, ਔਰ ਉਹਦੀ ਪੇਸ਼ਕਾਰੀ ਜਿਹੜੀ ਹੈ ਉਹ ਬਿਲਕੁਲ ਨਵੀਂ ਹੈ। ਤੁਸੀਂ ਦੇਖੋ ਕਿ ਕਿਧਰੇ ਵੀ ਇਹ ਲਿਖਤ ਜਿਹੜੀ ਹੈ ਉਹ ਬੇਰਸ ਨਹੀਂ ਹੁੰਦੀ। ਲਿਖਤ ਵਿੱਚ ਰਸ ਹੈ, ਲਿਖਤ ਵਿੱਚ ਖੁਸ਼ਕੀ ਨਹੀਂ ਆਉਂਦੀ, ਲਿਖਤ ਵਿੱਚ ਜਿਹੜੀ ਹੈ ਉਹ ਖੂਬਸੂਰਤੀ ਹੈ, ਬੇਤਕੱਲੁਫ ਗੁਫ਼ਤਗੂ ਹੈ। ਹਾਂ, ਕਿਧਰੇ ਤੁਸੀਂ ਦੇਖੋ ਫਲਸਫਾਨਾ ਅੰਦਾਜ਼ ਵੀ, ਸਰਮਾਇਆਦਾਰੀ ਦੀ ਜਦੋਂ ਗੱਲ ਹੋ ਰਹੀ ਹੈ, ਅਮੀਰਾਂ ਦੇ ਲੋਭ ਦੀ ਗੱਲ ਹੋ ਰਹੀ ਹੈ, ਜਾਂ ਫਿਰ ਜਿਹੜੇ ਡਰਾਈਵਰ ਨੂੰ ਕਿਵੇਂ ਜਿਹੜਾ ਉਹ ਤੰਗ ਕੀਤਾ ਜਾ ਰਿਹਾ, ਜਾਂ ਉਹ ਗਰੀਬ ਜਿਹੜੇ ਮਾੜੇ ਲੋਕ ਨੇ ਉਹਨਾਂ ਨੂੰ ਕਿਵੇਂ ਬਰਬਾਦ ਕੀਤਾ ਜਾ ਰਿਹਾ, ਉਹਨਾਂ ਨੂੰ ਕਿਵੇਂ ਜ਼ਿਲਤ ਦਾ ਨਿਸ਼ਾਨਾ ਬਣਾ ਰਿਹਾ। ਸਾਰੇ ਜਿਹੜੇ ਰੰਗ ਨੇ ਵਸੇਬ ਦੇ ਸਾਡੇ ਆਲ ਦੁਆਲ ਦੇ, ਉਹ ਉਸ ਖੂਬਸੂਰਤੀ ਦੇ ਨਾਲ ਜਿਹੜੀ ਹੈ ਉਹ ਬਿਆਨ ਕੀਤੀ ਜਾਂਦੀ ਹੈ ਪਈ ਹੈ। ਫਿਰ ਮਜ਼ਾਹ ਨਗਾਰੀ ਇਸ ਇਨਸ਼ਾਈਏ ਵਿੱਚ ਵੀ ਹੈ। ਕੁਛ ਲੋਕ ਪਹਿਲੇ ਵੀ ਜਿਵੇਂ ਗੱਲ ਕੀਤੀ, ਕੁਛ ਲੋਕ ਸਿਰਫ ਮਜ਼ਾਹ ਨੂੰ ਹੀ ਇਨਸ਼ਾਈਆ ਸਮਝਦੇ ਨੇ। ਇਹ ਬਿਲਕੁਲ ਹੀ ਗਲਤ ਗੱਲ ਹੈ। ਸਗੋਂ ਸੈयद ਮੁਹੰਮਦ ਹੁਸੈਨ ਹੋਰੀ ਕਹਿੰਦੇ ਨੇ ਕਿ ਇਨਸ਼ਾਈਆ ਨਗਾਰ ਨੂੰ ਜਦੋਂ ਕੋਈ ਮਜ਼ਾਹ ਨਗਾਰੀ ਕਹਿੰਦਾ ਹੈ ਤੇ ਉਹ ਇੰਝ ਹੀ ਹੈ ਜਿਵੇਂ ਕਿ ਉਹ ਮਜ਼ਾਹੀਆ ਗੱਲ ਕਰਦਾ ਪਿਆ, ਯਾਨੀ ਕਿ ਉਹ ਬੇਇਲਮ ਗੱਲ ਹੈ, ਉਹਦੇ ਵਿੱਚ ਕੋਈ ਇਲਮ ਨਹੀਂ ਹੈ, ਉਹਦੇ ਵਿੱਚ ਕੋਈ ਸੂਝ ਬੂਝ ਨਹੀਂ ਹੈ।
ਉਹਦੇ ਵਿੱਚ ਕੋਈ ਸਮਝ ਵਾਲੀ ਗੱਲ ਨਹੀਂ ਹੈ। ਇਸ ਲਈ ਮਜ਼ਾ ਜਿਹੜਾ ਹੈ ਉਹ ਇੱਕ ਡਿਫਰੈਂਟ ਜਿਹੜੀ ਹੈ ਉਹ ਰਾਈਟਿੰਗ ਹੈ, ਜਦ ਕਿ ਇਨਸ਼ਾਈਆ ਜਿਹੜਾ ਹੈ ਡਿਸਕ੍ਰਿਪਟਿਵ ਐਸੇ ਜਾਂ ਲਾਈਟ ਪਰਸਨਲ ਐਸੇ ਜਿਹੜਾ ਹੈ ਉਹ ਦੋਵੇਂ ਜਿਹੜੇ ਨੇ ਉਹ ਫਰਕ ਰੱਖਦੇ ਨੇ। ਯਾਨੀ ਇਸ ਨੂੰ ਇਨਸ਼ਾਈਏ ਨੂੰ ਬਾਰ-ਬਾਰ ਸਾਨੂੰ ਦੱਸਿਆ ਜਾ ਰਿਹਾ ਕਿ ਕਮਲ ਮੁਸ਼ਤਾਕ ਖੁਰਾ ਨੇ ਪਹਿਲੀ ਵਾਰੀ ਇਸ ਇਨਸ਼ਾਈਏ ਵਾਸਤੇ ਯਾਨੀ ਪੰਜਾਬੀ ਦੇ ਵਿੱਚ ਇਨਸ਼ਾਈਏ ਵਾਸਤੇ ਕੋਮਲ ਲੇਖ ਦਾ ਜਿਹੜਾ ਲਫ਼ਜ਼ ਉਹ ਵਰਤਿਆ ਤੇ ਅੱਜ ਤੱਕ ਉਹੀ ਲਫ਼ਜ਼ ਜਿਹੜਾ ਹੈ ਉਹ ਇਨਸ਼ਾਈਏ ਵਾਸਤੇ ਵਰਤਿਆ ਜਾ ਰਿਹਾ। ਹੁਣ ਅਰਸ਼ਦ ਮੀਰ ਹੋਰੀ ਇੱਕ ਹੋਰ ਵਾਕਿਆ ਸੁਣਾਉਣਗੇ ਤੇ ਅਸੀਂ ਹੁਣ ਅਖੀਰ ਵਾਲੇ ਪਾਸੇ ਜਾ ਰਹੇ ਹਾਂ ਤੇ ਦੋ ਕੁ ਸਫ਼ੇ ਰਹਿ ਗਏ ਨੇ। ਲੱਗਦੇ ਹੱਥੀਂ ਇੱਕ ਤੀਜਾ ਵਾਕਿਆ ਸੁਣ ਲਓ। ਇੱਕ ਡਰਾਈਵਰ ਹੋਰਾਂ ਪਹਿਲੋਂ ਹਲਵਾ ਪੂੜੀ ਸਟੀਅਰਿੰਗ ਛੱਡ ਕੇ ਖਾਧਾ ਤੇ ਫਿਰ ਦੋਵਾਂ ਹੱਥਾਂ ਦਾ ਥਿੰਦਾ ਆਪਣੀਆਂ ਨੋਕਦਾਰ ਮੁੱਛਾਂ ਤੇ ਲਾ ਕੇ ਮੁੱਛਾਂ ਨੂੰ ਤਾ ਦੇਣ ਲੱਗ ਪਿਆ। ਜਦੋਂ ਤਾ ਦੇਣ ਦਾ ਚੋਖਾ ਸਵਾਦ ਆਇਆ ਤੇ ਭਰਾ ਹੋਰੀ ਸਟੀਅਰਿੰਗ ਉੱਕਾ ਮੁੱਕਾ ਹੀ ਛੱਡ ਬੈਠੇ ਤੇ ਮੁੱਛਾਂ ਨੂੰ ਵਗਾ ਤੱਕ ਤਾ ਦੇਣ ਦੇ ਆਰੇ ਲੱਗ ਪਏ। ਵਗਾ ਤੱਕ ਛੇਤੀ ਫੌਰਨ ਮੁਸਲਸਲ ਜਿਹੜੇ ਨੇ ਉੱਕਾ ਮੁੱਕਾ ਬਿਲਕੁਲ ਹੀ ਛੱਡ ਦੇਣਾ ਖਤਮ ਕਰਤਾ। ਸਵਾਰੀਆਂ ਚੋਖੀਆਂ ਮਿੰਨਤਾਂ ਕੀਤੀਆਂ, ਖੁਦਾ ਦੇ ਵਾਸਤੇ ਦਿੱਤੇ ਜੇ ਮੁੱਛਾਂ ਛੱਡ ਕੇ ਸਟੀਅਰਿੰਗ ਫੜ ਲਓ, ਪਰ ਉਹ ਨਾ ਮੰਨਿਆ। ਇਸ ਸਮੇਂ ਇਸ ਵੇਲੇ ਪਿੱਛੋਂ ਇੱਕ ਜ਼ਿੰਦਾ ਦਿਲ ਦੋਸਤ ਉੱਠਿਆ। ਉਹਨੇ ਆਖਿਆ, ਡਰਾਈਵਰ ਜੀ ਜੇ ਕੰਮ ਇੰਨਾ ਹੀ ਜ਼ਰੂਰੀ ਹੈ ਤੇ ਮੁੱਛਾਂ ਨੂੰ ਤਾਂ ਮੈਂ ਦਿੰਦਾ ਚਾਹਨਾ, ਸਟੀਅਰਿੰਗ ਤੁਸੀਂ ਫੜ ਲਓ। ਹੁਣ ਇੱਥੇ ਤੰਤੀਆ ਗੱਲ ਇੱਕ ਮੁਸਾਫਿਰ ਵੱਲੋਂ ਜਿਹੜਾ ਬੱਸ ਵਿੱਚ ਬੈਠਾ ਉਹ ਕਹਿ ਰਿਹਾ ਕਿ ਜੇ ਤੁਸੀਂ ਜ਼ਿਆਦਾ ਹੀ ਇੰਨਾ ਤੁਹਾਡੇ ਵਾਸਤੇ ਜ਼ਰੂਰੀ ਕੰਮ ਹੋਏ ਤੇ ਤਾਂ ਮੈਂ ਦੇਣਾ, ਤੁਸੀਂ ਗੱਡੀ ਨੂੰ ਤਾਂ ਸੰਭਾਲੋ ਤਾਂ ਕਿਉਂਕਿ ਇਹਦੇ ਨਾਲ ਜਾਨ ਜੁੜੀ ਹੈ, ਲੋਕਾਂ ਦੀ ਜ਼ਿੰਦਗੀ ਜੁੜੀ ਹੈ, ਦੋਵੇਂ ਕੰਮ ਸਿਰ ਚੜ ਜਾਣਗੇ। ਐਸ ਫੜਕਦੇ ਹੋਏ ਫਿਕਰੇ ਨੂੰ ਚੱਲ ਕੇ ਡਰਾਈਵਰ ਹੋਰਾਂ ਸਟੀਅਰਿੰਗ ਨੂੰ ਪੱਕੇ ਪੀੜੇ ਹੱਥ ਪਾਏ ਤੇ ਫਿਰ ਖੱਬੇ ਸੱਜੇ ਨਾ ਵੇਖਿਆ ਤੇ ਨਾ ਹੀ ਮੁਸਾਫਰਾਂ ਦੀਆਂ ਘੂਰੀਆਂ ਵੱਲ ਗੋ ਕੀਤਾ ਧਿਆਨ ਦਿੱਤਾ। ਅਖੀਰ ਤੇ ਉਸ ਬੁੱਢੀ ਮਾਈ ਦਾ ਵਾਕਿਆ ਸੁਣ ਲਓ ਜਿਹਨੇ ਗੁਜਰਾਂ ਵਾਲੇ ਲਾਰੀ ਵਿੱਚ ਬਹਿੰਦਿਆਂ ਸਾਰੀ ਕਲੀਨਰ ਨੂੰ ਆਖਿਆ, ਪੁੱਤਰ ਜਦੋਂ ਕਾਮੋਂ ਕੀ ਆਵੇਗਾ ਮੈਨੂੰ ਦੱਸੀ। ਤੇ ਫਿਰ ਰਾਹ ਵਿੱਚ ਦੀ ਇੱਕ ਅੱਧੀ ਵਾਰ ਉਹਨੂੰ ਯਾਦ ਕਰਾਂਦੀ ਗਈ। ਕਲੀਨਰ ਦੂਜੇ ਕੰਮਾਂ ਕਾਜਾਂ ਵਿੱਚ ਰੁੱਝ ਗਿਆ। ਐਨੇ ਚਿਰ ਵਿੱਚ ਲਾਰੀ ਮੁਰੀਦ ਕੇ ਆਪਣੀ ਮਾਈ ਨੇ ਆਖਿਆ, ਵੇ ਚੰਨ ਪੁੱਤਰਾ ਕਾਮੋਂ ਕੀ ਆ ਗਈ। ਇਹ ਸੁਣ ਕੇ ਕਲੀਨਰ ਨੂੰ ਬੜਾ ਅਫਸੋਸ ਹੋਇਆ। ਦੂਜੇ ਮੁਸਾਫਰਾਂ ਨੂੰ ਵੀ ਮਾਈ ਤੇ ਬੜਾ ਤਰਸ ਆਇਆ ਤੇ ਲਾਰੀ ਨੂੰ ਮੁਰੀਦ ਕੇ ਤੋਂ ਪਰਤਾ ਕੇ ਲੈ ਆਏ। ਜਦ ਝਟਕੂ ਮਗਰੋਂ ਲਾਰੀ ਦੂਜੀ ਵਾਰ ਕਾਮੋਂ ਕੀ ਆਪਣੀ ਕਲੀਨਰ ਆਖਿਆ, ਲਓ ਅੰਮਾ ਹੁਣ ਫਟਾਫਟ ਉਤਰੋ, ਕਾਮੋਂ ਕੀ ਆ ਗਿਆ ਜੇ। ਮੇਰੀ ਥੋੜੀ ਜਿੰਨੀ ਲਾਪਰਵਾਹੀ ਨਾਲ ਪੈਟਰੋਲ ਵੀ ਸੜਿਆ ਤੇ ਮੁਸਾਫਰਾਂ ਨੂੰ ਵੀ ਢੇਰ ਤਕਲੀਫ ਹੋਈ ਏ। ਮਾਈ ਆਖਣ ਲੱਗੀ, ਜਵਾਨੀਆਂ ਮਾਨੇ ਮੈਂ ਇੱਥੇ ਉਤਰਨਾ ਤੇ ਨਹੀਂ, ਮੈਨੂੰ ਤੇ ਮੇਰੀ ਕੁੜੀ ਆਖਿਆ ਸੀ ਦਵਾਈ ਦੀ ਦੂਜੀ ਖੁਰਾਕ ਕਾਮੋਂ ਕੀ ਅੱਪੜ ਕੇ ਪੀਵੀਂ। ਇਸ ਜਵਾਬ ਨਾਲ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਲਾਰੀ ਵਿੱਚ ਕੀ ਸਮਾਂ ਬਚਾ ਹੋਏਗਾ, ਲਾਰੀ ਵਿੱਚ ਕੀ ਸਮਾਂ ਯਾਨੀ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਗੇ। ਯਾਨੀ ਉਹਨੇ ਬਿਲਕੁਲ ਹੀ ਉਸ ਗੱਲ ਨੂੰ ਦੂਜੇ ਪਾਸੇ ਤੋੜ ਦਿੱਤਾ ਕਿ ਉਹਨੇ ਉਹ ਵੇਲਾ ਸੋਚਿਆ ਸੀ ਕਿ ਉੱਥੇ ਉਤਰਨਾ ਨਹੀਂ, ਉੱਥੇ ਦਵਾਈ ਖਾਣੀ ਹੈ। ਫਿਰ ਉਹ ਵਿਚਾਰੇ ਨੇ ਇੰਨੀ ਕੋਫ ਵਾਲਾ ਜਿਹੜਾ ਕੰਮ ਕੀਤਾ ਤੇ ਉਹਦੇ ਬਾਦੋਂ ਮਾਈ ਦਾ ਕੀ ਜਵਾਬ ਸੀ। ਦਿਲ ਨੂੰ ਵਿਚਾਰਨ ਲਈ ਇਹੋ ਜਿਹੇ ਕਈ ਵਾਕਿਆਤ ਲੱਭੇ ਜਾ ਸਕਦੇ ਨੇ। ਹੁਣ ਅਖੀਰਲਾ ਪੈਰਾਗ੍ਰਾਫ ਹੈ, ਦਿਲ ਨੂੰ ਵਿਚਾਰਨ ਲਈ ਇਹੋ ਜਿਹੇ ਕਈ ਵਾਕਿਆਤ ਲੱਭੇ ਜਾ ਸਕਦੇ ਨੇ, ਪਰ ਅਸਲ ਗੱਲ ਇੰਝ ਏ ਜੇ ਲਾਰੀ ਦੇ ਸਫ਼ਰ ਵਿੱਚ ਬੰਦਾ ਚੋਖਾ ਖਰਾਬ ਤੇ ਆਵਾਜ਼ਾਰ ਹੁੰਦਾ। ਆਵਾਜ਼ਾਰ ਹੋਣਾ ਮੁਸੀਬਤ ਵਿੱਚ ਪੈ ਜਾਣਾ, ਤਕਲੀਫ ਵਿੱਚ ਪੈ ਜਾਣਾ। ਸ਼ੁਰੂ ਵਿੱਚ ਦੇਖਿਆ ਤੁਸੀਂ ਉਹਨਾਂ ਨੇ ਮੁਸੀਬਤਾਂ ਤਕਲੀਫਾਂ ਦੇ ਵਿੱਚ ਜਿਹੜੀਆਂ ਔਕੜਾਂ ਦੇ ਵਿੱਚ ਜਿਵੇਂ ਲੋਕ ਪੈਂਦੇ ਨੇ ਉਹਦੇ ਹਵਾਲੇ ਨਾਲ ਦੱਸਿਆ ਹੈ ਅਰਸ਼ਦ ਮੀਰ ਹੋਣਾ ਨੇ। ਤੇ ਕਈ ਵਾਰੀ ਇਹਦੇ ਸਫ਼ਰ ਦੀ ਚੱਸ ਨਾਲ ਕੱਸ ਵੀ ਚੜ ਜਾਂਦੀ ਹੈ। ਚੱਸ ਸਵਾਦ, ਕੱਸ ਚੜਨਾ ਕਹਿੰਦੇ ਨੇ ਬੁਖਾਰ ਹੋ ਜਾਣਾ। ਪਰ ਖੁਰੇ ਡਰਾਈਵਰ ਕਲੀਨਰਾਂ ਨੂੰ ਕਾਲਾ ਇਲਮ ਆਉਂਦਾ ਹੈ ਜਾਂ ਕੋਈ ਤਵੀਤ ਧਾਗਾ ਕਰਾਉਂਦੇ ਨੇ ਕਿ ਲੋਕੀ ਉਚੀਚਾ ਪੱਜ ਪਾ ਕੇ ਲਾਰੀਆਂ ਦੇ ਅੱਡੇ ਵੱਲ ਹੀ ਅੱਪੜਦੇ ਨੇ ਤੇ ਕਲੀਨਰ ਦੀ ਹੱਲਾਸ਼ੇਰੀ ਤੇ ਚੱਲਦੀ ਬੱਸ ਤੇ ਚੜਨ ਉਤਰਨ ਤੋਂ ਵੀ ਨਹੀਂ ਤਰਿੰਦੇ। ਕਹਿੰਦੇ ਉਹਨਾਂ ਨੂੰ ਜ਼ਰਾ ਖੌਫ ਨਹੀਂ ਆਉਂਦੇ। ਉਹ ਬੱਸ ਤੇ ਚਲਦੀ ਬੱਸ ਤੇ ਉਤਰ ਵੀ ਜਾਂਦੇ ਨੇ ਤੇ ਚਲਦੀ ਬੱਸ ਤੋਂ ਉਤਰ ਵੀ ਜਾਂਦੇ ਨੇ ਤੇ ਚਲਦੀ ਬੱਸ ਤੇ ਚੜ ਵੀ ਜਾਂਦੇ ਨੇ।
कुछ लोगों का यह भी ख्याल है जे रेलवे टाइम टेबल ही इस हिसाब का बनवाया जाता है जे लोगों को फसदिया हुआ लारी उत्ते ही चढ़ना पैंदा है, यानी उन्होंने मजबूर करता जाता है कि वो किसी जिहड़े तरीके दे नाल लारियां नूं प्रैफरेंस देन, तरजीह देन लारियां नूं, ना कि वो बसां ते रेल गड्डियां ते पैन। इस तरह साडी रेल गड्डी जिहड़ी है, रेल कार जिहड़ी है, वो बिल्कुल ही बर्बाद हो गई। उत्थे बहुत जिहड़े ने हालात बेहतर होने चाहिए सी, जद कि उत्थे हालात बेहतर नहीं है। लोगों की तरजीह जिहड़ी है वो बस का सफर हो गई है। सूरत भावें की है, ਇਹਦੇ ਪਿੱਛੇ ਉਹ ਸਰਮਾਇਆਦਾਰ ਹੈ, ਉਹ ਲੋਕ ਨੇ ਜਿਹੜੇ ਇਸ ਸਮਾਜ ਨੂੰ ਇਸ ਤੇ ਤਬਾਹੀ ਤੇ ਬਰਬਾਦੀ ਲਿਆਣਾ ਚਾਹੁੰਦੇ ਨੇ ਔਰ ਇੱਥੋਂ ਦੇ ਇਦਾਰਿਆਂ ਦੇ ਖਿਲਾਫ ਉਹ ਚੱਲਦੇ ਨੇ। ਇਹ ਗੱਲ ਹਕੀ ਸੱਚੀ ਹੈ, ਜੇ ਲੋਕ ਲਾਰੀ ਨਾਲ ਬੇਵਫਾਈ ਨਹੀਂ ਕਰਦੇ, ਭਾਵੇਂ ਬੁੱਲੇ ਸ਼ਾਹ ਦੇ ਮਿਸਰੇ ਵਿੱਚ ਥੋੜਾ ਜਿਹਾ ਫਰਕ ਪਾ ਕੇ ਇਹੀ ਆਖਣਾ ਪਵੇ, ਪੈਦਲ ਟੋਰ ਮੇਰੇ ਦਰਕਾਰ, ਬੱਸੋਂ ਬਸ ਕਰੀ ਉਹ ਯਾਰ, बसों बस करी ओ यार। ऐसी अरशद मीर होरां दा जिहड़ा है इंशाइया, जिहड़ा उन्होंने बस का सफर दे सरनामे हेठ लिखिया, इहदे विच उन्होंने मजमून नूं, अपने इंशाइये नूं बहुत ही खूबसूरत अंदाज नाल बयान किया। इहदे विच मज़ाह भी है, तंज भी है, सुहप्पन भी है, नवा रंग भी है, किरदार दे नाल जुड़े वाकियात भी ने, और लिखत कितरे भी खुश्क नहीं होंदी। कुछ गल्लां अपने वल्लों पैदा करके अजिहियां बयान कीतियां गईयां ने कि इंशाइया लिखन वाले ने अपनी तवज्जो इबारत दे सुहप्पन नूं वधाउण वल ज़्यादा तो ज़्यादा कीती है, जिस करके दिलचस्प ते मन खिचवां बयानन ढंग मुड़ तो लैके अखीर तिकर मौजूद रहता है।